ਹੋਮ ਲੋਨਸ, ਕਮਰਸ਼ੀਅਲ ਲੋਨ, ਐਗਰੀਕਲਚਰ ਲੋਨਸ ਆ, ਉਹ ਸਭ ਦੇ ਲਈ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰੋ। फ़ोन नंबर इन्हों का 5599052575 ਅਤੇ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਤੇ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਟਕੀਆਣਾ ਹੋਣਾ ਦੇ ਨਾਲ ਸੰਪਰਕ ਕਰੋ। फ़ोन नंबर 4159090503 ਦੇ ਉੱਤੇ। ਇਹਨਾਂ ਸਭਨਾਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜੇ ਆਪਾਂ ਸ਼ੁਰੂ ਕਰਦੇ ਜਾਈਏ ਤਾਂ ਅੱਜ ਦੀ ਜਿਹੜੀ ਅਹਿਮ ਵੱਡੀ ਜਿਹੜੀ ਖਬਰ ਆ ਜਿਹੜੀ ਉਹ ਕਿੱਦਾਂ ਰਹੀ, ਜੇ ਆਪਾਂ ਬੰਗਾਲ ਵਾਲੇ ਪਾਸੇ ਜਾਂ ਅਸਾਮ ਵਾਲੇ ਪਾਸੇ ਕਰਦੇ ਜਾਈਏ ਗੱਲਬਾਤ, ਵੀ ਉੱਧਰਲੇ ਪਾਸਿਓਂ ਕਿੱਦਾਂ ਦੀਆਂ ਖਬਰਾਂ ਆਈਆਂ? ਹਾਂਜੀ, ਦੇਖੋ ਉਹਦੇ ਵਿੱਚ ਕੀ ਆ ਕਿ ਸਭ ਤੋਂ ਵੱਡੀ ਜੇ ਆਪਾਂ ਦੇਖੀਏ 5 ਸਟੇਟਾਂ ਦੇ ਵਿੱਚ ਜਿਹੜਾ ਇਲੈਕਸ਼ਨ ਚੱਲਦਾ ਹੈ, ਤੇ ਅਸਮ ਦੇ ਵਿੱਚੋਂ ਅੱਜ ਇੱਕ ਬੜੀ ਵੱਡੀ ਖਬਰ ਆਈ ਹੈ ਕਿ ਉੱਥੇ ਅਸਮ ਦੇ ਵਿੱਚ ਇੱਕ ਹਲਕੇ ਦਾ ਜਿਹੜਾ ਮੌਜੂਦਾ MLA ਆ ਭਾਰਤੀ ਜਨਤਾ ਪਾਰਟੀ ਦਾ, ਔਰ ਇਸ ਤੋਂ ਇਲਾਵਾ ਜਿਹੜਾ ਕੈਂਡੀਡੇਟ ਹੈ, ਉਹਦੀ ਗੱਡੀ ਦੇ ਵਿੱਚੋਂ EVM ਬਰਾਮਦ ਹੋਈ ਹੈ। ਕਮਾਲ ਦੀ ਗੱਲ ਆ। ਪਰ ਇਸ ਤੋਂ ਵੀ ਵੱਡੀ ਗੱਲ ਇਹ ਰਹੀ ਕਿ ਉਸ ਬੰਦੇ ਨੂੰ ਨੱਥਣ ਦੀ ਥਾਂ ਤੇ, ਉਹਦੇ ਤੇ ਪਰਚਾ ਪਾਉਣ ਦੀ ਥਾਂ ਤੇ 4 ਅਧਿਕਾਰੀ ਸਸਪੈਂਡ ਕਰ ਦਿੱਤੇ। ਤੋ ਇਹ ਇਹਨਾਂ ਨੇ ਹੁਣ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਾਂ ਮਾਰ ਕੇ ਟੰਗ ਦਿੱਤਾ ਕਿ ਦੂਸਰੇ ਥੋੜਾ ਜਿਹਾ ਡਰ ਜਾਣ, ਜੱਕ ਜਾਣ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਹੈਰਾਨ ਕਰਨ ਵਾਲੀ ਖਬਰ ਆ ਕਿ ਇਲੈਕਸ਼ਨ ਤੋਂ ਬਾਅਦ EVM ਜਿਹੜੀ ਆ ਉਹ ਉਹਦੀ ਬਲੈਰੋ ਗੱਡੀ ਦੇ ਵਿੱਚੋਂ ਬਰਾਮਦ ਹੁੰਦੀ ਆ। ਉਹ ਕੀ ਕਰ ਰਿਹਾ ਸੀ ਕਿ ਆਪਣੇ ਬੱਚੇ ਖਿਡਾਉਣ ਲਈ ਲਿਜਾ ਰਿਹਾ ਸੀਗਾ ਕਦੇ, ਜਾਂ ਆਪਣੀ ਬੀਵੀ ਨੂੰ ਵਿਖਾਉਣ ਲਿਜਾ ਰਿਹਾ ਸੀ ਕਿ ਭਾਗਵਾਨ ਇਹਦੇ ਨਾਲ ਭਵਿੱਖ ਬਣਦੇ ਆ ਅੱਜ ਕੱਲ੍ਹ, ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਵਾਲਿਆਂ ਦੇ। ਬਹੁਤ ਵੱਡੀ ਖਬਰ ਆ। ਤਾਂ ਅੱਜ ਦੀ ਜੇ ਆਪਾਂ ਉਹ ਇਲੈਕਸ਼ਨ ਵਾਲੀਆਂ ਸਟੇਟਾਂ 'ਚੋਂ ਖਬਰ ਦੇਖੀਏ ਤਾਂ ਇਹ ਬਹੁਤ ਹੈਰਾਨ ਕਰਨ ਵਾਲੀ ਖਬਰ, ਔਰ ਇਹ ਪਹਿਲੀ ਵਾਰੀ ਨਹੀਂ ਹੋਇਆ ਜੀ, ਪਹਿਲਾਂ ਬਹੁਤ ਵਾਰੀ ਹੋ ਚੁੱਕਾ ਹੈ। ਮੈਂ ਤੁਹਾਨੂੰ 1-2 ਉਦਾਹਰਨਾਂ ਦੇ ਕੇ ਗੱਲ ਖਤਮ ਕਰ ਦੇਣਾ। ਰਾਜਸਥਾਨ ਦੇ ਵਿੱਚ ਇੱਕ ਵਾਰੀ ਰਿਜ਼ਰਵ ਜਿਹੜੀਆਂ ਹੁੰਦੀਆਂ ਨੇ EVM ਮਸ਼ੀਨਾਂ, ਮਤਲਬ ਕਿ ਜੇ ਫਾਲਟਡ ਹੈ EVM, ਤਾਂ ਉਹਦੀ ਜਗ੍ਹਾ ਤੇ ਰਿਪਲੇਸ ਕਰਨ ਵਾਸਤੇ ਰਿਜ਼ਰਵ EVM ਹੁੰਦੀ ਹੈ। ਤਾਂ ਰਿਜ਼ਰਵ EVM ਦਾ ਕੋਟਾ ਜਿਹੜਾ ਮਤਲਬ ਕਿਤੇ ਨਾ ਕਿਤੇ ਤਾਂ ਫਾਲਟ ਪੈਂਦਾ ਤਾਂ ਉੱਥੇ ਜਾ ਕੇ ਵਰਤਿਆ ਜਾਣਾ। ਤਾਂ ਜਦੋਂ ਇਲੈਕਸ਼ਨ ਚੱਲ ਰਿਹਾ ਸੀਗਾ ਤਾਂ ਇੱਕ ਬੀਬੀ ਅਫਸਰ ਜਿਹੜੀ ਹੈ ਉਹ ਆਪਣੀ ਸੁਸਾਇਟੀ 'ਚ ਲੈ ਗਈ ਜੀਪ ਭਰ ਕੇ, ਔਰ ਕਮਾਲ ਦੀ ਗੱਲ ਕਿ ਉਸੇ ਸੁਸਾਇਟੀ 'ਚ ਉਹਨਾਂ ਦੇ ਘਰ ਦੇ ਨਾਲ ਹੀ ਭਾਜਪਾ ਦਾ ਉਹ ਆਗੂ ਰਹਿੰਦਾ ਸੀ ਜਿਹੜਾ ਇਲੈਕਸ਼ਨ ਲੜ ਰਿਹਾ ਸੀ। ਇਹ ਕਮਾਲ ਦੀ ਗੱਲ ਹੈ। ਇਸ ਤੋਂ ਇਲਾਵਾ ਇੱਕ ਵਾਰੀ ਕਰਨਾਟਕ ਦੇ ਵਿੱਚ ਅਧਿਕਾਰੀ ਜਿਹੜੇ ਆ ਹੋਟਲ 'ਚੋਂ ਫੜੇ ਗਏ ਸੀਗੇ, ਮਤਲਬ ਕਾਇਦੇ ਦੇ ਮੁਤਾਬਕ ਜਾ ਨਹੀਂ ਸਕਦੇ, ਜਿੱਥੇ ਸਰਕਾਰੀ ਜਗ੍ਹਾ ਤੇ ਰਾਤ ਕੱਟਣੀ ਹੁੰਦੀ ਹੈ। ਤਾਂ ਉਹ ਹੋਟਲ ਵੀ ਇਤਫਾਕਨ ਭਾਰਤੀ ਜਨਤਾ ਪਾਰਟੀ ਦੇ ਆਗੂ ਦਾ ਸੀ, ਉਹਦਾ ਨਾਂ ਸੀ ਰਾਜ ਮਹਿਲ। ਕਰਨਾਟਕ ਦੇ ਵਿੱਚੋਂ ਇੱਕ ਭਾਰਤੀ ਜਨਤਾ ਪਾਰਟੀ ਦੇ ਆਗੂ ਦੇ ਘਰੋਂ 80 EVM ਫੜੀਆਂ ਗਈਆਂ ਸੀ। ਬਹੁਤ ਕੁਛ ਆ, ਪਰ ਇੰਨਾ ਕੁਛ ਨਹੀਂ ਹੈ ਕਿ ਇਹਨਾਂ ਤੇ ਕੋਈ ਕਾਰਵਾਈ ਹੋ ਜਾਵੇ। ਜੀ ਮਿੰਟੂ ਜੀ, ਲੱਗਦਾ ਨਹੀਂ ਇਹ ਕੁਛ ਵੀ ਕਰ ਲੈਣ ਤੇ ਇਹਨਾਂ ਦੇ ਉੱਤੇ ਕਦੀ ਕੋਈ ਕਾਰਵਾਈ ਜਿਹੜੀ ਉਹ ਹੋ ਸਕਦੀ ਹੋਵੇ। ਅਗਲੀ ਗੱਲ ਕਰ ਲਈਏ, ਰਾਕੇਸ਼ ਟਕੈਤ ਦੇ ਕਾਫਲੇ ਦੇ ਉੱਤੇ ਜਿਹੜਾ ਜੀ ਹਮਲਾ ਆਈ ਥਿੰਕ ਇਸ ਵਾਰ ਰਾਜਸਥਾਨ 'ਚ ਕੁਛ ਸਮਾਂ ਪਹਿਲਾਂ ਉੜੀਸਾ ਦੇ ਵਿੱਚ ਹੋਇਆ ਸੀ। ਹਾਂਜੀ ਹੋਇਆ ਸੀਗਾ, ਪਰ ਇਸ ਮਰਤਬਾ ਰਾਜਸਥਾਨ ਦੇ ਵਿੱਚ ਹੋਇਆ। ਰਾਜਸਥਾਨ ਦੇ ਵਿੱਚ ਇਹ ਜਿਹੜਾ ਹਮਲਾ ਹੋਇਆ ਉਸ ਵੇਲੇ ਹੋਇਆ ਜਦੋਂ ਇਹ ਹਰਸੌਰਾ ਵਿਖੇ ਇੱਕ ਇਕੱਠ ਨੂੰ ਸੰਬੋਧਨ ਕਰਕੇ ਪਰਤ ਰਹੇ ਸੀ, ਬਾਂਸੂਰ ਨੂੰ ਜਾ ਰਹੇ ਸੀਗੇ। ਤਾਂ ਰਸਤੇ ਦੇ ਵਿੱਚ ਕਰਤਾਰਪੁਰ ਦੇ ਨੇੜੇ ਦੱਸਦੇ ਆ ਕਿ ਭੀੜ ਨੇ ਚਲੋ ਕਿ ਕਾਫਲੇ ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਤਾਂ ਇਸ ਪੱਥਰਬਾਜ਼ੀ ਦੇ ਵਿੱਚ ਕਾਰ ਦਾ ਸ਼ੀਸ਼ਾ ਟੁੱਟ ਗਿਆ ਤੇ ਇਸ ਦਰਮਿਆਨ ਕਹਿੰਦੇ ਆ ਕਿ ਟਕੈਤ ਉੱਤੇ ਸਿਆਹੀ ਵੀ ਜਿਹੜੀ ਆ ਉਹ ਸੁੱਟ ਦਿੱਤੀ ਗਈ। ਸਿਆਹੀ ਤਾਂ ਫਿਰ ਤੁਹਾਨੂੰ ਪਤਾ ਸੁੱਟ ਹੀ ਦਿੰਦੇ ਆ। ਇਸ ਤੋਂ ਬਾਅਦ ਫਿਰ ਜਿਹੜੀ ਪੁਲਿਸ ਸੀਗੀ ਉਹ ਐਕਟਿਵ ਹੋਈ, ਨਾਲ ਦੀ ਨਾਲ ਉਹਨਾਂ ਨੇ ਇਹਨਾਂ ਨੂੰ ਉੱਥੋਂ ਕੱਢਿਆ, ਬਚਾਇਆ। ਉਸ ਤੋਂ ਬਾਅਦ ਫਿਰ ਚੱਲ ਪਿਆ ਦੌਰ ਰਿਐਕਸ਼ਨ ਦਾ। ਬਹੁਤ ਵੱਡੇ ਪੱਧਰ ਤੇ ਪ੍ਰਤੀਕਰਮ ਆਉਣਾ ਸੁਭਾਵਿਕ ਸੀਗਾ। ਟਕੈਤ ਕਹਿੰਦਾ ਅਸੀਂ ਇਹਨਾਂ ਗੁੰਡਾਗਰਦੀਆਂ ਤੋਂ ਡਰਦੇ ਨਹੀਂ ਆ, ਅਸੀਂ ਟਿਕੇ ਆ ਤੇ ਡਿੱਗਦੇ ਨਹੀਂ ਆ। ਖੈਰ ਉਹਨੇ ਸਿੱਧੇ ਤੌਰ ਤੇ ਨਾਮ ਲਿਆ, ਮਤਲਬ ਕਿ ਇਹ ਜਿਹੜਾ ਹਮਲਾ ਹੋਇਆ ਇਹਦੇ ਪਿੱਛੇ ਭਾਰਤੀ ਜਨਤਾ ਪਾਰਟੀ ਦੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਜਿਹੜੇ ਸਰਗਰਮ ਕਾਰਕੁਨ ਆ ਉਹਨਾਂ ਨੇ ਤੇ ਸਥਾਨਕ ਜਿਹੜਾ ਇੱਕ ਸੰਸਦ ਮੈਂਬਰ ਹੈ ਬਾਲਕ ਨਾਥ, ਇਹ ਸਾਰੇ ਰਲ ਕੇ ਕਹਿੰਦੇ ਕਿ ਹਮਲਾਵਰ ਬਣ ਕੇ ਆਏ। ਹੁਣ ਪਤਾ ਨਹੀਂ, ਕਹਿੰਦੇ ਕਿ ਉਹਨਾਂ ਦੇ ਨਜ਼ਦੀਕੀ ਸੀਗੇ, ਯਾਨੀ ਸਤੀਸ਼ ਪੂਨੀਆ ਜਿਹੜਾ ਸੂਬਾ ਪ੍ਰਧਾਨ ਹੈ ਭਾਜਪਾ ਦਾ, ਯਾਨੀ ਵੱਡੇ ਨੇਤਾਵਾਂ ਦਾ ਨਾਂ ਲਿਆ ਕਿ ਇਹਨਾਂ ਦੇ ਸਾਥੀ ਸੀਗੇ। ਤੇ ਇਹ ਸਾਜ਼ਿਸ਼ ਜਿਹੜੀ ਆ ਉਹ ਕਹਿੰਦੇ ਕਿ ਭੌਰ ਦੇ ਵਿੱਚ ਘੜੀ ਗਈ ਆ। ਭੌਰ
ਤੇ ਹੁਣ ਵੇਖੋ ਕਿ ਉਹਦੇ ਤੇ ਜੇ ਗੌਰ ਕਰਕੇ ਕੋਈ ਦੇਖੇ ਪੁਲਿਸ ਤਾਂ ਕੋਈ ਤਾਰ ਜੁੜ ਜਾਵੇ। ਇਸ ਤੋਂ ਇਲਾਵਾ ਹੁਣ ਵੱਡੀ ਖਬਰ ਇਹ ਆ, ਬ੍ਰੇਕਿੰਗ ਨਿਊਜ਼ ਇਹ ਆ ਕਿ ਕਿਸਾਨਾਂ ਨੇ, ਜਿਵੇਂ ਇਹ ਖਬਰ ਦਿੱਲੀ ਪਹੁੰਚੀ ਹੈ, ਖਬਰ ਵੱਡੀ ਸੀਗੀ, 7 ਫੁੱਟ ਜੀ ਪਹੁੰਚ ਗਈ, ਤਾਰਾਂ ਖੜਕ ਗਈਆਂ, ਤਾਂ ਉਸੇ ਤਰ੍ਹਾਂ ਹੀ ਜਿਵੇਂ ਹੀ ਮਤਲਬ ਕਿ ਖਬਰ ਪਹੁੰਚੀ, ਰੋਟੀ ਪਾਣੀ ਦਾ ਟਾਈਮ ਸੀਗਾ ਉਸ ਵੇਲੇ, ਵਾਲੀਬਾਲ ਦਾ ਵੀ ਚੰਗਾ ਅੱਜ ਟੂਰਨਾਮੈਂਟ ਚੱਲ ਰਿਹਾ ਸਿੰਘੂ ਬਾਰਡਰ ਤੇ, ਲੱਖ ਲੱਖ ਰੁਪਇਆ ਨਾਮ ਆ, ਜੀ ਲੋਕ ਵੀ ਆਉਂਦੇ ਆ ਕਿ ਕਰਨ ਕੀ ਆਏ ਆ ਤੇ ਰੌਣਕ ਮੇਲੇ ਲਾ ਕੇ ਬੈਠ ਕੇ ਇੱਥੇ। ਖੈਰ, ਤਾਂ ਜਿਵੇਂ ਹੀ ਖਬਰ ਪਹੁੰਚੀ ਨਾਲ ਦੀ ਨਾਲ ਕਿਸਾਨਾਂ ਨੇ ਟਰੈਕਟਰ ਟਰਾਲੀਆਂ ਲਾ ਕੇ KMT ਰੋਡ ਜਿਹੜਾ ਬਲੌਕ ਕਰ ਦਿੱਤਾ ਸੀਗਾ ਦੇਰ ਸ਼ਾਮ। ਉਹ ਹੁਣ ਬਲੌਕੇਜ ਖੁੱਲੀ ਹੈ ਜਾਂ ਨਹੀਂ, ਉਹ ਉੱਥੇ ਬੈਠੇ ਨੇ ਕਿਸਾਨ ਜਾਂ ਉੱਠ ਪਏ ਨੇ, ਇਹਦੇ ਬਾਰੇ ਹਾਲੇ ਮੈਂ ਕੋਈ ਜਾਣਕਾਰੀ ਹਾਸਲ ਨਹੀਂ ਕਰ ਸਕਿਆ, ਕਿਉਂਕਿ ਹੁਣ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਵੀਡੀਓ ਮਿਲਿਆ ਜਿਹਦੇ ਵਿੱਚ ਸਾਫ਼ ਤੌਰ 'ਤੇ ਨਜ਼ਰ ਆ ਰਿਹਾ ਕਿ ਦੋਵਾਂ ਪਾਸਿਆਂ ਤੋਂ ਬਹੁਤ ਲੰਮੀਆਂ ਲੰਮੀਆਂ ਕਤਾਰਾਂ ਦੀਆਂ ਲਾਈਟਾਂ ਦਿਖ ਰਹੀਆਂ ਹੈ, ਕਿਉਂਕਿ ਹਨੇਰਾ ਹੈ ਨਾ, ਜਦੋਂ ਵੀ ਸ਼ੂਟ ਕਰੋਗੇ ਤੁਸੀਂ ਕੈਮਰਾਮੈਨ ਦੇ ਤੌਰ 'ਤੇ ਤਾਂ ਉਹ ਜ਼ਿਆਦਾ ਤੁਹਾਨੂੰ ਦਿਖਾਈ ਨਹੀਂ ਦੇਗੀ। ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਵੱਡੀ ਗੱਲ ਆ ਉਹ ਇਹੋ ਆ ਕਿ ਜਦੋਂ 1-2 ਵਾਰੀ ਅੱਗੇ ਹਮਲਾ ਹੋ ਚੁੱਕਿਆ ਟਕੈਤ 'ਤੇ ਜਾਂ ਹਮਲਾ ਕਰਨ ਦਾ ਯਤਨ ਕੀਤਾ ਗਿਆ, ਤਾਂ ਇਹਨਾਂ ਨੂੰ ਕਿਉਂ ਇੱਦਾਂ ਕਿਹਾ ਗਿਆ? ਮਤਲਬ ਕਿ ਜਿੱਥੇ ਵੀ ਜਾਂਦੇ ਆ ਤਾਂ ਸਰਕਾਰ ਉੱਥੇ ਰਾਜਸਥਾਨ ਦੀ ਕਾਂਗਰਸ ਦੀ ਹੈ ਨਾ, ਕਿਸੇ ਨੂੰ ਆਪਾਂ ਦੋਸ਼ ਨਹੀਂ ਦੇ ਸਕਦੇ, ਦੋਸ਼ ਤਾਂ ਉੱਥੋਂ ਦੀ ਸਰਕਾਰ ਜਿਹੜੀ ਹੈ ਕਾਂਗਰਸ ਤੇ ਉਹਨੂੰ ਦੇਣਾ ਪਵੇਗਾ। ਕਿ ਤੁਹਾਨੂੰ ਪਤਾ ਹੈ ਕਿ ਵੈਸੇ ਵੀ ਜੇ ਆਪਾਂ ਦੇਖੀਏ ਤਾਂ ਥੋੜ੍ਹੇ ਦਿਨਾਂ ਤੋਂ ਸਟ੍ਰੈਸ ਜਿਹੜੀ ਵਧੀ ਹੈ, ਤਾਂ ਤੁਸੀਂ ਇਹਨਾਂ ਚੀਜ਼ਾਂ ਦਾ ਕਿਉਂ ਨਹੀਂ ਅੰਕਲਨ ਕਰ ਰਹੇ, ਇਹਨਾਂ ਚੀਜ਼ਾਂ ਦਾ ਕਿਉਂ ਨਹੀਂ ਅੰਦਾਜ਼ਾ ਲਾ ਰਹੇ? ਇਹ ਬਹੁਤ ਵੱਡਾ ਸਵਾਲ ਹੈ। ਔਰ ਦੂਜੀ ਗੱਲ ਆ ਕਿ ਜੇ ਦੇਖੋ ਇਹ ਦੋਸ਼ ਲੱਗੇ ਆ ਕਿ ਫਲਾਣਿਆਂ ਨੇ ਸਾਡੇ 'ਤੇ ਹਮਲਾ ਕਰਾਇਆ, ਜੇ ਵਾਕਈ ਭਾਰਤੀ ਜਨਤਾ ਪਾਰਟੀ ਦੇ ਕਾਰਕੁਨ ਜਾਂ ਇਹਨਾਂ ਦੇ ਪ੍ਰੀਸ਼ਦ ਵਾਲੇ ਹੈਗੇ, ਵਿਦਿਆਰਥੀ ਪ੍ਰੀਸ਼ਦ ਵਾਲੇ, ਤਾਂ ਮੈਂ ਕਹੂੰਗਾ ਕਿ ਭਾਈ ਇਹਨਾਂ ਨੂੰ ਬਾਜ਼ ਆਉਣਾ ਚਾਹੀਦਾ, ਬਾਜ਼। ਕਿਉਂ? ਕਿਉਂਕਿ ਮੁੜ ਕੇ ਤੁਹਾਡੇ ਲਕਸ ਕੋਜੀ ਦੇ ਪਿੱਛੇ ਜੇ ਉਹਨਾਂ ਨੇ ਲਾਏ ਤੇ ਫਿਰ ਤੁਸੀਂ ਪਿੱਟੋਗੇ, ਫਿਰ ਤੁਹਾਨੂੰ ਮਨੁੱਖੀ ਅਧਿਕਾਰਾਂ ਦਾ ਘਾਣ ਵੀ ਚੇਤੇ ਆਉਂਦਾ, ਫਿਰ ਤੁਹਾਨੂੰ ਡੈਮੋਕ੍ਰੇਸੀ ਦੀ ਦਵਾਈ ਵੀ ਚੇਤੇ ਆਉਂਦੀ ਹੈ। ਫਿਰ ਜਦੋਂ ਕਿਸਾਨ ਡੰਡਾ ਲੈ ਕੇ ਤੁਹਾਡੇ ਮਗਰ ਦੌੜਦੇ ਆ, ਤੁਹਾਡੇ ਤੋਂ ਭੱਜਿਆ ਵੀ ਨਹੀਂ ਜਾਂਦਾ। ਕਿਸਾਨ ਤੇ ਇਹੋ ਜਿਹੇ ਹਮਲੇ ਜਰ ਲੈਣਗੇ, ਉਹਨਾਂ ਤੇ ਤਾਂ ਜਿੱਦਾਂ ਤੁਸੀਂ ਹਮਲਾ ਕੀਤਾ ਉਹ ਤੋਂ ਵੱਡਾ ਕਰ ਹੀ ਨਹੀਂ ਸਕਦੇ, ਤਾਂ ਜਰ ਲੈਣਗੇ। ਪਰ ਤੁਹਾਡੇ ਵਾਸਤੇ ਬਹੁਤ ਗਲਤ ਗੱਲ ਹੈ, ਕਿਉਂਕਿ ਜੇ ਕੋਈ ਕਿਸਾਨ ਤੇ ਇਸ ਤਰ੍ਹਾਂ ਕਰਦੀ ਹੈ, ਕੋਈ ਹਮਲਾ ਕਰਦੀ ਹੈ, ਤਾਂ 36 ਉਹਨੂੰ ਜੇ ਚਲਾਉਣ ਵਾਲੇ ਆ, ਤਾਂ ਉਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ 64 ਉਹਨੂੰ ਨਿੰਦਣ ਵਾਲੇ ਹੁੰਦੇ ਆ ਕਿ ਨਹੀਂ ਯਾਰ ਇਹ ਗਲਤ ਆ। ਪਰ ਤੁਸੀਂ ਜੇ ਇਸ ਤਰ੍ਹਾਂ ਕਰੋਗੇ ਤਾਂ ਮੇਰੇ ਖਿਆਲ ਦੇ ਨਾਲ ਉਹ ਚੀਜ਼ਾਂ ਠੀਕ ਨਹੀਂ ਜਾਣਗੀਆਂ, ਕਿਉਂਕਿ ਫਿਰ ਟਕਰਾਅ ਵਧੇਗਾ, ਔਰ ਜਦੋਂ ਟਕਰਾਅ ਵੱਧਦਾ, ਟਕਰਾਅ ਦੇ ਵਿੱਚ ਫਿਰ ਭਾਅ ਨਹੀਂ ਪੁੱਛਿਆ ਜਾਂਦਾ ਕਿ ਕਿਸ ਭਾਅ ਖੁੱਲ੍ਹਦੀ ਹੈ। ਇਹਨਾਂ ਨੂੰ ਥੋੜ੍ਹਾ ਜਿਹਾ ਅੰਜਮ ਰੱਖ ਕੇ ਚੱਲਣ ਦੀ ਜ਼ਰੂਰਤ ਹੈ। ਉਹਦਾ ਠੀਕ ਹੈ, ਵਿਰੋਧ ਕਰਨਾ ਤਾਂ ਜੰਮ ਕੇ ਕਰ ਲਓ, ਇਹਦੇ 'ਚ ਉਹਨਾਂ ਦਾ ਵੀ ਡੈਮੋਕ੍ਰੇਟਿਕ ਹੱਕ ਆ, ਕੋਈ ਚੱਕਰ ਨਹੀਂ ਹੈ। ਵਿਰੋਧ ਕਰਨਾ ਟਕੈਤ ਦਾ ਟਕਾ ਕੇ ਕਰ ਲਓ, ਕਿਹੜੀ ਗੱਲ ਆ, ਕੋਈ ਨਵਾਂ ਥੋੜ੍ਹੀ ਹੋਣਾ ਹੈ ਉਹਦੇ ਖਿਲਾਫ। ਤੇ ਵੈਸੇ ਵੀ ਆਲੋਚਨਾ ਦਾ ਦੌਰ ਚੱਲਦਾ ਰਹਿੰਦਾ, ਜੇ ਕਿਸੇ ਨੂੰ ਕੋਈ ਹੈ ਗਿਲਾ ਸ਼ਿਕਵਾ, ਕੋਈ ਆਪਣਾ ਵਿਰੋਧ ਹੈ ਜਿਹੜਾ ਸ਼ਾਂਤਮਈ ਢੰਗ ਨਾਲ ਦਰਜ ਕਰਵਾ ਸਕਦਾ, ਪਰ ਇਹਨਾਂ ਚੀਜ਼ਾਂ ਤੋਂ ਬਾਹਰ ਜਾਣਾ ਚਾਹੀਦਾ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਆਪਾਂ ਗੱਲ ਕਰੀਏ ਨਜ਼ਦੀਕੀ ਪਿੰਡ ਜਿਹੜਾ ਢਿਲਵਾਂ ਦੇ ਨੌਜਵਾਨ ਦਾ ਟਿੱਕਰੀ ਬਾਰਡਰ ਦੇ ਉੱਤੇ ਹੋਇਆ ਕਤਲ। ਹਾਂਜੀ, ਇਹ ਨਜ਼ਦੀਕੀ ਪਿੰਡ ਤਾਂ ਆਪਣੇ ਨਜ਼ਦੀਕ ਨਹੀਂ ਕਹਿ ਜਾ ਸਕਦੇ, ਤਾਂ ਇਹ ਜਿੱਥੋਂ ਖਬਰ ਲੱਗੀ ਹੋਏਗੀ, ਨਜ਼ਦੀਕੀ ਦਾ ਮਤਲਬ ਕੀ ਹੁੰਦਾ ਹੈ ਕਿ ਪ੍ਰਿੰਟ ਮੀਡੀਆ ਦੇ ਜਿਹੜੇ ਅੱਜ ਕੱਲ੍ਹ, ਵੈਸੇ ਹੁਣ ਇਹਨਾਂ ਨੂੰ ਥੋੜ੍ਹਾ ਨਾ ਇਹ ਚੇਂਜ ਕਰਨਾ ਚਾਹੀਦਾ, ਇਹ ਜਦੋਂ ਖਬਰ ਲਿਖ ਕੇ ਭੇਜਦੇ ਆ ਨਾ ਪੱਤਰਕਾਰ, ਤਾਂ ਉਹ ਆਪਣੇ ਸਟੇਸ਼ਨ ਤੋਂ ਭੇਜਦਾ ਹੈ। ਚਲੋ ਇਹ ਵੀ ਤੁਹਾਨੂੰ ਮੈਂ ਥੋੜ੍ਹੀ ਜਿਹੀ ਇਨਫੋਰਮੇਟਿਵ ਗੱਲ ਦੱਸ ਦਿੰਦਾ। ਤਾਂ ਉਹਦਾ ਇੱਕ ਸਟੇਸ਼ਨ ਹੁੰਦਾ, ਉਹਦੀ ਬੀਟ ਹੁੰਦੀ ਆ, ਉਹਨੇ ਉੱਥੇ ਭੇਜਣੀ ਹੈ ਖਬਰ, ਬਾਹਰੋਂ ਨਹੀਂ ਭੇਜ ਸਕਦਾ। ਤਾਂ ਉਹਦਾ ਮਤਲਬ ਕੀ ਹੁੰਦਾ, ਸਟੇਸ਼ਨ ਦਾ ਉਹਨੇ ਨਾਂ ਲਿਖਤਾ, ਆਪਦਾ ਨਾਂ ਲਿਖਤਾ, ਤੇ ਉਸ ਹਿਸਾਬ ਨਾਲ ਲਿਖ ਦਿੱਤਾ ਕਿ ਨਜ਼ਦੀਕੀ ਜਾਂ ਸਬ ਡਿਵੀਜ਼ਨ। ਸਟੇਸ਼ਨ ਤੋਂ ਜਿਵੇਂ ਮਲੋਟ ਸਬ ਡਿਵੀਜ਼ਨ ਦੇ ਪਿੰਡ ਦੇ ਵਿੱਚ ਹੋਇਆ ਕਤਲ, ਤਾਂ ਮਲੋਟ ਥੱਲੇ ਆ ਗਿਆ। ਉਹ ਹੁਣ ਅੱਜ ਕੱਲ੍ਹ ਕਿਉਂਕਿ ਬਦਲ ਗਿਆ, ਪ੍ਰਿੰਟ ਮੀਡੀਆ ਦਾ ਯੁੱਗ ਵੀ ਬਦਲ ਗਿਆ, ਹਰੇਕ ਦਾ ਡਿਜੀਟਲ ਵਰਜ਼ਨ ਹੈ, ਤਾਂ ਮੇਰੇ ਖਿਆਲ ਦੇ ਨਾਲ ਚੀਜ਼ਾਂ ਥੋੜ੍ਹੀਆਂ ਜਿਹੀਆਂ ਭੁਲੇਖਾ ਪਊਗਾ। ਸੋ ਇਹ ਖਬਰ ਇਸ ਤਰ੍ਹਾਂ ਆਈ ਹੋਏਗੀ, ਕਿਉਂਕਿ ਖਬਰਾਂ ਜਿਹੜੀਆਂ ਲੇਟੈਸਟ ਨੇ, ਇਹ ਬਹੁਤ ਮੰਦਭਾਗੀ ਗੱਲ ਆ। ਜਿਹੜਾ ਤਪਾ ਮੰਡੀ ਦੇ ਲਾਗੇ ਦਾ ਇਹ ਹੋ ਗਈ ਨਾ ਗੱਲ, ਉਹੀ ਕਿ ਤਪਾ ਮੰਡੀ ਦਾ ਨਜ਼ਦੀਕੀ ਪਿੰਡ ਹੋ ਗਿਆ ਢਿਲਵਾਂ, ਇੱਥੋਂ ਦੇ ਨੌਜਵਾਨ ਦਾ ਕਤਲ ਕਿੱਥੇ ਹੋਇਆ? ਟਿੱਕਰੀ ਬਾਰਡਰ 'ਤੇ। ਟਿੱਕਰੀ ਬਾਰਡਰ ਗਿਆ ਸੀਗਾ ਉਹ, ਅਤੇ ਉੱਥੇ ਕੀ ਹੋਇਆ ਕਿ ਜਿਹੜਾ ਮ੍ਰਿਤਕ ਆ ਉਹਦੀ ਜਾਣ ਪਛਾਣ ਜਿਹੜੀ ਹੈ ਉਹ ਢਿਲਵਾਂ ਪਿੰਡ ਦੇ ਇੱਕ ਨੌਜਵਾਨ ਨਾਲ ਹੋਈ ਹੈ। ਹੁਣ ਇੱਥੇ ਢਿਲਵਾਂ ਜਿਹੜਾ ਪਿੰਡ ਆ ਉਹ ਦੱਸਿਆ ਗਿਆ ਕਥਿਤ ਤੌਰ 'ਤੇ ਜਿਹੜਾ ਬੰਦਾ ਦੂਸਰਾ ਹੈ ਹਰਪ੍ਰੀਤ ਸਿੰਘ, ਤੇ ਕਹਿੰਦੇ ਆ ਕਿ
ਜਦੋਂ ਉੱਥੇ ਇਹ ਕਿਤੇ ਕਰ ਰਹੇ ਸੀਗੇ, ਕੋਈ ਕੰਮ ਧੰਦਾ ਕਰ ਰਹੇ ਸੀਗੇ, ਤੇ ਉੱਥੇ ਤੂੰ ਮੈਂ ਹੋ ਗਈ ਹਰਪ੍ਰੀਤ ਸਿੰਘ ਦੇ ਨਾਲ, ਤੇ ਉਹਨੇ ਬਾਂਸ ਬੋਕੀ ਮਾਰੀ ਆ ਇਹਦੇ ਸਿਰ ਦੇ ਵਿੱਚ, ਤੇ ਇਹਨੂੰ ਸੱਟਾਂ ਲੱਗ ਗਈਆਂ ਉੱਥੇ, ਮਤਲਬ ਕਿ ਜਾਨ ਉੱਥੇ ਨਹੀਂ ਗਈ। ਤੇ ਜਦੋਂ ਫਿਰ ਪਿੰਡ ਦੇ ਬੰਦਿਆਂ ਨੇ ਆਖਿਆ ਕਿ ਅਸੀਂ ਹੁਣ ਚੱਲੇ ਹਾਂ ਵਾਪਸ, ਤਾਂ ਇਹਨੇ ਆਖਿਆ ਕਿ ਮੈਂ ਵੀ ਜਾਣਾ, ਤੇ ਰਾਤ 10 ਵਜੇ ਦੱਸਿਆ ਕਿ ਜਦੋਂ ਪਿੰਡ ਵਾਪਸ ਆਉਣ ਲੱਗੇ ਤਾਂ ਜਿਹੜਾ ਜ਼ਖਮੀ ਹਰਪ੍ਰੀਤ ਸਿੰਘ ਸੀ, ਦੁਬਾਰਾ ਮਤਲਬ ਕਿ ਲੜਾਈ ਦੇ ਡਰ ਤੋਂ ਉਹਨਾਂ ਨੇ ਆਖਿਆ ਕਿ ਭਾਈ ਮੈਂ ਵੀ ਚੱਲੂਗਾ ਨਾਲ, ਗੱਡੀ 'ਚ ਬਹਿ ਗਏ ਆ, ਤੇ ਗੰਭੀਰ ਜ਼ਖਮੀ ਹੋਣ ਕਰਕੇ ਉਹਨੂੰ ਠੰਡ ਲੱਗੀ ਹੈ ਤੇ ਰਜਾਈ ਦੇ ਦਿੱਤੀ ਹੈ, ਤੇ ਰਾਹ ਦੇ ਵਿੱਚ ਕਹਿੰਦੇ ਕਿ ਜਦੋਂ ਚਾਹ ਪਿਆਉਣ ਵਾਸਤੇ ਉਠਾਇਆ ਉਹਨੂੰ ਤਾਂ ਉੱਠਿਆ ਹੀ ਨਹੀਂ ਹੈ। ਸੋ ਇਹ ਸਾਰੀ ਕਹਾਣੀ ਹੈ ਹੁਣ ਜੋ ਦੱਸਿਆ ਜਾ ਰਿਹਾ, ਕਿਉਂਕਿ ਸ਼ੁਰੂਆਤ ਦੇ ਵਿੱਚ ਨਾ ਇਹ ਚੀਜ਼ਾਂ ਮੈਂ ਜਿਵੇਂ ਹੁਣ ਦੇਖ ਰਿਹਾ ਕਿ ਵਿੱਚ ਰਲ ਗੱਡ ਜੀ ਖਬਰ ਬਣਾਈ ਹੋਈ ਆ ਕਿ ਢਿਲਵਾਂ ਪਿੰਡ ਕਿ ਜਿਹਦੇ ਨਾਲ ਜਾਣ ਪਛਾਣ ਹੋਈ ਹੈ। ਹੁਣ ਕਿਹਦੇ ਨਾਲ ਜਾਣ ਪਛਾਣ ਹੋਈ ਹੈ? ਹਰਪ੍ਰੀਤ ਸਿੰਘ ਉਹ ਢਿਲਵਾਂ ਪਿੰਡ ਪਟਿਆਲਾ, ਤਾਂ ਉੱਥੇ ਵੀ ਖਬਰ ਦੇ ਵਿੱਚ ਵੀ ਲਿਖਿਆ ਜਾ ਰਿਹਾ ਕਿ ਨਜ਼ਦੀਕੀ ਪਿੰਡ ਢਿਲਵਾਂ, ਜਾਂ ਤਾਂ ਦੋਨੇ ਪਿੰਡ ਢਿਲਵਾਂ ਨੇ, ਇੱਕ ਪਟਿਆਲਾ ਜ਼ਿਲ੍ਹਾ ਤੇ ਟੱਪਾ ਮੰਡੀ ਤਾਂ ਬਹੁਤ ਦੂਰ ਦੂਰ ਹੈ ਨਾ, ਵਿੱਚ ਸੰਗਰੂਰ ਆ ਜਾਂਦਾ। ਖੈਰ ਚਲੋ ਜੋ ਵੀ ਆ, ਘਟਨਾ ਤਾਂ ਤੁਹਾਨੂੰ ਸਮਝ ਆ ਗਈ ਹੋਣੀ ਹੈ ਕਿ ਇੱਕ ਜਿਹੜਾ ਟੱਪਾ ਲਾਗੇ ਦਾ ਬੰਦਾ ਸੀਗਾ ਉਹਦੀ ਉੱਥੇ ਜਾਣ ਪਛਾਣ ਹੋਈ, ਢਿਲਵਾਂ ਪਿੰਡ ਦੇ ਇੱਕ ਬੰਦੇ ਨਾਲ ਦੋਨੇ ਲੜ ਪਏ, ਉਹਨੇ ਬਾਂਸ ਬੋਕੀ ਮਾਰੀ, ਤੇ ਫਿਰ ਇਹ ਲੜਾਈ ਦੇ ਡਰੋਂ ਵਾਪਸ ਆ ਗਿਆ, ਤੇ ਵਾਪਸ ਆਉਣ ਲੱਗਿਆ ਰਸਤੇ 'ਚ ਡੈਥ ਹੋ ਗਈ। ਤਾਂ ਮੇਰੇ ਖਿਆਲ ਦੇ ਨਾਲ ਦੋ ਚੀਜ਼ਾਂ ਇਹਦੇ ਵਿੱਚ ਚਿੰਤਾਜਨਕ ਨੇ। ਪਹਿਲੀ ਗੱਲ ਤਾਂ ਇਹ ਆ ਕਿ ਉੱਥੇ ਇੱਦਾਂ ਜਾਣ ਪਛਾਣ ਹੋ ਰਹੀ ਹੈ, ਚਲੋ ਜਾਣ ਪਛਾਣ ਹੋ ਜਾਣੀ ਸੁਭਾਵਿਕ ਆ, ਤਾਂ ਇਸ ਤਰ੍ਹਾਂ ਨਿੱਕੀ ਨਿੱਕੀ ਗੱਲ ਤੇ ਲੜ ਪੈਣਾ ਔਰ ਗੱਲ ਇੱਥੋਂ ਤੱਕ ਚੱਲ ਜਾਣੀ, ਮੇਰੇ ਖਿਆਲ ਦੇ ਨਾਲ ਇਹ ਕਾਫੀ ਚਿੰਤਾਜਨਕ ਪਹਿਲੂ ਹੈ, ਕਿਉਂਕਿ ਉੱਥੇ ਇਕੱਠੇ ਹੋਏ, ਜਿਵੇਂ ਆਪਾਂ ਕਹਿੰਦੇ ਕਿ ਭਾਂਤ ਭਾਂਤ ਦੀ ਲੱਕੜ, ਤੇ ਜੇ ਇਸ ਤਰ੍ਹਾਂ ਲੜਾਈਆਂ ਝਗੜੇ ਹੋਣਗੇ ਤਾਂ ਮੇਰੇ ਖਿਆਲ ਦੇ ਨਾਲ ਗੱਲ ਠੀਕ ਨਹੀਂ ਜਾਏਗੀ। ਦੂਜੀ ਚੀਜ਼ ਇਹ ਆ ਕਿ ਜਦੋਂ ਤੁਹਾਨੂੰ ਪਤਾ, ਤੁਸੀਂ ਆਪ ਹੀ ਕਹਿ ਰਹੇ ਹੋ ਕਿ ਸੱਟ ਲੱਗੀ ਸੀ, ਉਹਦੇ ਗੰਭੀਰ ਜ਼ਖਮੀ ਆ, ਤਾਂ ਤੁਸੀਂ ਕੋਸ਼ਿਸ਼ ਕਰਦੇ ਕਿ ਉਹਨੂੰ ਐਡਮਿਟ ਕਰਵਾਇਆ ਜਾਂਦਾ, ਕਿਉਂਕਿ ਦਿੱਲੀ ਦਾ ਸਫ਼ਰ ਆ ਜਿਹੜਾ, ਜੇ ਤੁਸੀਂ ਦੇਖੋ ਟੱਪਾ ਮੰਡੀ ਵੀ ਦੇਖੋ ਤਾਂ ਤਕਰੀਬਨ 350 ਕਿਲੋਮੀਟਰ ਬਣ ਜਾਣਾ। ਹੁਣ ਜਦੋਂ ਆਪਾਂ ਸਿਰ 'ਤੇ ਦੇਖਦੇ, ਆਪਣੇ ਆਮ ਪੰਜਾਬੀ ਨੂੰ ਵੀ ਇਹ ਗੱਲ ਦਾ ਪਤਾ ਆ ਕਿ ਜੇ ਖੂਨ ਕਿਤੇ ਅੰਦਰ ਪੈਣ ਲੱਗ ਜਾਵੇ ਤਾਂ ਬੰਦੇ ਦਾ ਬਚਣਾ ਬਹੁਤ ਮੁਸ਼ਕਲ ਹੋ ਜਾਂਦਾ। ਪਰ ਘੱਟੋ ਘੱਟ ਤੁਸੀਂ ਉੱਥੇ ਕੋਈ CT ਸਕੈਨ ਵਗੈਰਾ ਕਰਵਾਉਂਦੇ, ਚਲੋ ਇਹ ਪਤਾ ਨਹੀਂ ਕਿ ਉਹਨਾਂ ਨੇ ਕਰਵਾਇਆ ਹੋਏਗਾ ਜਾਂ ਕੋਸ਼ਿਸ਼ ਕੀਤੀ ਹੋਏਗੀ ਦਾਖਲ ਕਰਾਉਣ ਦੀ, ਕਿ ਅਗਰ ਬੰਦਾ ਵੀ ਇਨਕਾਰ ਕਰ ਦਿੰਦਾ ਕਿ ਮੈਂ ਘਰੇ ਜਾਣਾ। ਪਰ ਜੋ ਵੀ ਹੈ, ਮੇਰੇ ਖਿਆਲ ਦੇ ਨਾਲ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਮੌਤਾਂ ਹੋ ਰਹੀਆਂ, ਸਾਂਝੇ ਕਿਸਾਨ ਮੋਰਚੇ ਨੂੰ ਜਾਂ ਜਿਹੜੇ ਟਿੱਕਰੀ 'ਤੇ ਬੈਠੇ ਉਗਰਾਹਾਂ ਨੇ, ਇਹਨਾਂ ਨੂੰ ਨੋਟਿਸ ਲੈਣਾ ਚਾਹੀਦਾ। ਅੱਗੇ ਵੀ ਆਪਾਂ ਦੇਖਿਆ ਸੀਗਾ ਟਿੱਕਰੀ 'ਚ ਇੱਕ ਬੰਦੇ ਦਾ ਕਤਲ ਹੋਇਆ, ਬੱਲੋ ਪਿੰਡ ਦੇ ਦਾ, ਉਹ ਬਾਅਦ 'ਚ ਪਤਾ ਹੀ ਨਹੀਂ ਲੱਗਿਆ, ਕੋਈ ਜਾਣਕਾਰੀ ਨਹੀਂ ਦਿੰਦੇ। ਜਦ ਤੁਸੀਂ ਨਿੱਕੀਆਂ ਨਿੱਕੀਆਂ ਗੱਲਾਂ ਪ੍ਰੈਸ ਕਾਨਫਰੰਸ ਸਾਂਝੀਆਂ ਕਰਦੇ ਹੋ, ਤਾਂ ਇਹ ਜਿਹੜੀਆਂ ਮੌਤਾਂ ਨੇ ਜਿਨ੍ਹਾਂ ਦੇ ਪਿੱਛੇ ਕਾਰਨ ਜਿਹੜੇ ਆ ਉਹ ਕਈ ਵਾਰ ਚਿੰਤਾਤੁਰ ਕਰਨ ਵਾਲੇ ਹੁੰਦੇ ਆ, ਤੁਸੀਂ ਉਹ ਵੀ ਕਲੀਅਰ ਕਰੋ ਨਾ ਕਿ ਹਾਂ ਭਾਈ ਆਹ ਗੱਲ ਰਹੀ ਆ, ਇੱਥੇ ਕੁਤਾਹੀ ਹੋਈ ਆ, ਇੱਥੇ ਇੱਦਾਂ ਭਾਈ ਤੁਸੀਂ ਬਚ ਸਕਦੇ ਹੋ ਇਹਨਾਂ ਘਟਨਾਵਾਂ ਤੋਂ। ਤਾਂ ਮੇਰੇ ਖਿਆਲ ਦੇ ਨਾਲ ਨੋਟਿਸ ਲੈਣਾ ਚਾਹੀਦਾ। ਜੀ ਜੀ ਬਿਲਕੁਲ। ਭਾਜਪਾ ਨੇਤਾ RP ਸਿੰਘ ਵੱਲੋਂ ਦਿੱਤਾ ਬਿਆਨ ਬੇਹੱਦ ਗੈਰ ਜ਼ਿੰਮੇਵਾਰਾਨਾ ਤੇ ਨਾ ਸਮਝੀ ਦਾ ਸਬੂਤ ਆ, ਸ਼੍ਰੋਮਣੀ ਕਮੇਟੀ ਵੱਲੋਂ ਆਇਆ ਇਹ ਬਿਆਨ। ਦੇਖੋ ਮਾਮਲਾ ਕੀ ਹੈ, ਮਾਮਲਾ ਥੋੜਾ ਸਮਝਣ ਦੀ ਜ਼ਰੂਰਤ ਆ ਕਿ RP ਸਿੰਘ ਜਿਹੜੇ ਕਿ ਅਕਸਰ SGPC ਤੇ ਹਮਲਾ ਕਰ ਦਿੰਦੇ ਆ ਸ਼ਬਦਾਂ ਦਾ, ਉਹਨਾਂ ਨੇ ਬੀਤੇ ਦਿਨੀ ਇੱਕ ਗੱਲ ਕਹੀ ਆ, ਉਹ ਕਹਿੰਦੇ ਸ਼੍ਰੋਮਣੀ ਕਮੇਟੀ ਹਮੇਸ਼ਾ ਆਪਣੇ ਮਿੱਥੇ ਨਿਸ਼ਾਨਿਆਂ ਤੋਂ ਫੇਲ ਹੁੰਦੀ ਰਹੀ ਹੈ, ਤੇ ਇਹ ਸਿੱਖਾਂ ਨੂੰ ਈਸਾਈ ਬਣਨ ਤੋਂ ਰੋਕਣ 'ਚ ਨਾਕਾਮ ਰਹੀ ਹੈ, ਅਤੇ ਇਹ ਸੰਘ ਹੀ ਸੀ ਜਿਸ ਨੇ ਧਰਮ ਪਰਿਵਰਤਨ ਕਰਨ ਵਾਲਿਆਂ ਦੀ ਘਰ ਵਾਪਸੀ ਲਈ ਪ੍ਰੋਗਰਾਮ ਚਲਾਇਆ। ਇਹ ਬਿਆਨ ਜਿਹੜਾ ਸੀਗਾ ਬੀਤੇ ਦਿਨ ਆਇਆ ਸੀ RP ਸਿੰਘ ਦਾ, ਠੀਕ ਆ। ਉਹਦੇ ਇਹਨਾਂ ਨੇ ਪ੍ਰਤੀਕਰਮ ਦੇ ਵਜੋਂ ਹੁਣ ਇਹ ਗੱਲ ਕਹੀ ਹੈ ਕਿ ਇਹ RP ਸਿੰਘ ਹੈ ਜਿਹੜਾ ਗੈਰ ਜ਼ਿੰਮੇਵਾਰਾਨਾ ਤੇ ਨਾ ਸਮਝੀ ਵਾਲੀ ਗੱਲ ਕਰਦਾ ਪਿਆ, ਇਹਨੇ ਇਤਿਹਾਸ ਨਹੀਂ ਪੜ੍ਹਿਆ, ਫਲਾਂ ਗੱਲਾਂ ਕੀਤੀਆਂ। ਆਪਾਂ ਬਹੁਤੀ ਡੂੰਘਾਈ 'ਚ ਨਹੀਂ ਜਾਂਦੇ, ਪਰ ਇਸ ਸੰਦਰਭ ਨੂੰ ਸਮਝਣਾ ਜ਼ਰੂਰੀ ਹੈ ਕਿ ਇੱਕ ਦੂਜੇ ਦੇ ਬਿਆਨਾਂ ਦਾ ਨੋਟਿਸ ਲਿਆ ਜਾ ਰਿਹਾ, ਬਿਆਨਾਂ ਦੇ ਖਿਲਾਫ ਮਤਲਬ ਕਿ ਬਿਆਨ ਦਿੱਤੇ ਜਾ ਰਹੇ ਆ। ਇਹਦਾ ਕਾਰਨ ਕੀ ਹੈ? ਕਾਰਨ ਕੀ ਹੈ ਕਿ RSS ਦਾ ਇੱਕ ਵੱਡਾ ਆਗੂ ਹੈ ਜਿਹੜਾ ਉਹ ਇਸ ਤਰ੍ਹਾਂ ਕਹਿ ਲਓ ਕਿ ਸਿੱਖਾਂ ਦੀ ਬਹੁਤ ਵੱਡੀ ਸੰਸਥਾ ਦੇ ਖਿਲਾਫ 26 ਹਮਲਾ ਕਰਦਾ, ਔਰ ਉਸ ਤੋਂ ਬਾਅਦ ਉਹੀ ਸੰਸਥਾ ਜਿਹੜੀ ਉਹ ਜਵਾਬ ਦਿੰਦੀ ਹੈ। ਤਾਂ ਇਹ ਨੌਬਤ ਕਿਉਂ ਆਈ ਹੈ, ਸਮਝਣ ਦੀ ਜ਼ਰੂਰਤ ਹੈ। ਦਰਅਸਲ ਹੋਇਆ ਕੀ ਆ ਕਿ ਬੀਤੇ ਦਿਨੀ ਜਦੋਂ ਸਾਲਾਨਾ ਇਜਲਾਸ ਹੋਇਆ SGPC ਦਾ, ਰਾਜ ਕਰਨਵੀਰ ਸਿੰਘ ਜੀ 2 ਮਤੇ ਪਏ ਆ, ਔਰ ਵੈਸੇ ਕਮਾਲ ਦੀ ਗੱਲ ਹੈ ਕਿ ਸਿੱਖ ਜਗਤ ਦੇ ਵਿੱਚ ਉਹਨਾਂ ਦੀ ਕੋਈ ਚਰਚਾ ਹੀ ਨਹੀਂ ਹੋਈ। ਪੰਥਕ ਮੀਡੀਆ ਵੀ ਜਿਹੜਾ ਹੈ ਉਹ ਵੀ ਇਸ ਖਬਰ ਨੂੰ ਕਿਤੇ ਨਾ ਕਿਤੇ ਸਕਿਪ ਕਰ ਗਿਆ। ਖੈਰ ਪਤਾ ਨਹੀਂ ਕਿਉਂ, ਕੀ ਕਾਰਨ ਹੋਇਆ। 2 ਮਤੇ ਪਏ ਨੇ, ਇੱਕ ਤੇ ਹੈ ਕਿ RSS ਦੇ ਖਿਲਾਫ
ਸਿੱਧਾ ਹੀ ਮਤਾ ਪਾ ਦਿੱਤਾ ਗਿਆ। ਮਤਲਬ ਕਿ RSS ਨੂੰ ਥੋੜਾ ਜਿੱਦਾਂ ਨਿਸ਼ਾਨੇ ਤੇ ਲੈ ਕੇ ਮਤਾ ਪਾਇਆ ਗਿਆ। ਦੂਜਾ ਬਰਗਾੜੀ ਤੋਂ ਲੈ ਕੇ ਇਹ ਦੋ ਮਤੇ ਹੋਏ ਆ। ਤਾਂ ਤੁਸੀਂ ਦੇਖ ਲਓ ਕਿ ਜੇ ਆਪਾਂ ਦੇਖੀਏ ਤਾਂ ਅਕਾਲੀ ਦਲ ਦਾ ਜਾਂ SGPC ਦਾ ਬਰਗਾੜੀ ਵੇਲੇ ਰੋਲ ਕੀ ਸੀਗਾ, ਤਾਂ ਉਹ ਚੀਜ਼ ਸ਼ਾਇਦ ਇਲੈਕਸ਼ਨ ਕਰਕੇ ਹੁਣ ਕਿਤੇ ਨਾ ਕਿਤੇ ਕਵਰ ਅਪ ਕਰਨ ਦਾ ਯਤਨ ਹੈ ਉਸ ਚੀਜ਼ ਨੂੰ, ਜੋ ਉਸ ਵੇਲੇ ਡੈਮੇਜ ਹੋਇਆ। ਖੈਰ ਦੂਜੀ ਚੀਜ਼ ਇਹ ਹੈ ਕਿ RSS ਦੇ ਖਿਲਾਫ ਮਤਾ ਪਾਉਣ ਦਾ ਮਤਲਬ ਕੀ ਹੈ ਕਿ ਸਿੱਧੇ ਤੌਰ 'ਤੇ ਸਿੱਖਾਂ ਨੂੰ ਸੰਦੇਸ਼ ਦਿੱਤਾ ਜਾ ਰਿਹਾ ਕਿ ਹਾਂ ਭਾਈ ਹੁਣ ਸਾਡਾ ਇਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਅਸੀਂ ਤੁਹਾਡੀ ਖਾਤਰ ਜਾਂ ਕਿਸਾਨਾਂ ਦੀ ਖਾਤਰ ਇਹਨਾਂ ਤੋਂ ਦੂਰ ਆ ਚੁੱਕੇ ਹਾਂ। ਪਰ RSS ਵਾਲਿਆਂ ਦੇ ਨਾਲ ਜਿਹੜੀਆਂ ਨਜ਼ਦੀਕੀਆਂ ਰਹੀਆਂ ਨੇ, ਹੁਣ ਉਹ ਥੋੜ੍ਹੀਆਂ ਇਹਨਾਂ ਨੂੰ ਕਹਿ ਲਓ ਕਿ ਔਖੀਆਂ ਕਰਦੀਆਂ, ਉਹੀ ਬੰਦੇ ਹੁਣ ਇਹਨਾਂ 'ਤੇ ਹਮਲਾਵਰ ਹੋਏ ਪਏ। ਸੋ ਇਹ ਸੰਦਰਭ ਹੈ ਇਸ ਕਹਾਣੀ ਦਾ ਕਿ ਅਕਾਲੀ ਦਲ ਨੇ ਅਚਾਨਕ, ਚਲੋ ਬਰਗਾੜੀ ਵਾਲਾ ਤਾਂ ਸਮਝ ਆਉਂਦਾ ਹੈ ਕਿ ਇਲੈਕਸ਼ਨ ਕਰਕੇ ਇਹ ਚੀਜ਼ ਜਿਹੜੀ ਆ ਕਈ ਵਾਰ ਮਜਬੂਰੀ ਬਣ ਜਾਂਦੀ ਹੈ ਜਾਂ ਕਈ ਵਾਰ ਜ਼ਰੂਰੀ ਵੀ ਬਣ ਜਾਂਦੀ ਹੈ। ਔਰ ਵੈਸੇ ਮੇਰੇ ਖਿਆਲ ਦੇ ਨਾਲ ਤਾਂ ਪਹਿਲਾਂ ਹੀ ਇਹਨਾਂ ਨੂੰ ਖਾਸ ਤੌਰ 'ਤੇ, ਕਿਉਂਕਿ ਸਿੱਖਾਂ ਦੀ ਇਹ ਸੰਸਥਾ ਹੈ, ਤਾਂ ਸਿੱਖਾਂ ਦੀ ਪੋਲੀਟੀਕਲ ਜਮਾਤ ਅਕਾਲੀ ਦਲ ਬਾਦਲ ਹੈ ਹੀ ਹੈ ਇਸ ਟਾਈਮ, ਉਹ ਹੈ ਪੂਰੀ, ਇਹਦੇ 'ਚ ਕੋਈ ਸ਼ੱਕ ਨਹੀਂ। ਅਕਾਲੀ ਬਹੁਤ ਵੱਡਾ ਰੋਲ ਅਦਾ ਕਰਦੇ ਨੇ ਸਿੱਖ ਕੌਮ ਦੀ ਰਾਜਨੀਤੀ ਦੇ ਵਿੱਚ। ਪਰ ਜਿਸ ਸਮੇਂ ਜ਼ਰੂਰਤ ਸੀਗੀ ਉਸ ਸਮੇਂ ਖੁੱਜੇ, ਚਲੋ ਠੀਕ ਆ, ਉਹ ਜਦੋਂ ਵੀ ਮਰਜ਼ੀ ਆਜ਼ਾਦ ਨੇ ਕਿ ਇਹਨਾਂ ਚੀਜ਼ਾਂ ਨੂੰ ਠੀਕ ਕਰਨ ਦਾ ਯਤਨ ਕਰ ਸਕਦੇ ਆ। ਪਰੰਤੂ RSS ਵਾਲਾ ਜਿਹੜਾ ਮੂਵ ਆ ਉਹ ਅਣਕਿਆਸਿਆ ਸੀਗਾ, ਉਹ ਕਾਹਤੋਂ ਲਿਆ ਗਿਆ? ਜਿਵੇਂ ਮੈਂ ਕਿਹਾ ਕਿ ਇਹ ਤਾਂ ਤੁੱਕੇਬਾਜ਼ੀ ਆਪਾਂ ਕਰ ਰਹੇ ਹਾਂ, ਅੰਦਾਜ਼ੇ ਲਾ ਰਹੇ ਹਾਂ ਕਿ ਸ਼ਾਇਦ ਇਹ ਇੱਕ ਤਰ੍ਹਾਂ ਨਾਲ ਪੈਗਾਮ ਜਾਂ ਇੱਕ ਸੰਦੇਸ਼ ਦੇਣ ਦਾ ਯਤਨ ਕੀਤਾ ਜਾ ਰਿਹਾ, ਪਰ ਹੈਰਾਨ ਕਰਨ ਵਾਲਾ ਸੀਗਾ। ਉਹ ਸਾਨੂੰ ਹੈਰਾਨ ਕਰਨ ਵਾਲਾ ਹੈ ਪਰ RSS ਨੂੰ ਪਰੇਸ਼ਾਨ ਕਰਨ ਵਾਲਾ ਹੈ, ਕਿਉਂਕਿ ਲਗਾਤਾਰ ਜਥੇਦਾਰ ਸਾਹਿਬ ਹੈ ਜਿਹੜੇ ਉਹ ਵੀ ਹਮਲਾਵਰ ਹੈ RSS ਦੇ ਖਿਲਾਫ, ਉਹ ਵੀ ਹਮਲਾਵਰ ਆ ਲਗਾਤਾਰ ਨਰਿੰਦਰ ਮੋਦੀ ਸਰਕਾਰ ਦੇ ਖਿਲਾਫ। ਉੱਤੋਂ ਅਕਾਲੀ ਦਲ ਦੀ ਜਿਹੜੀ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਬਾਜੂ ਹੈ ਸੰਸਥਾ, ਜਿਹੜੀ ਸਿੱਖਾਂ ਦੀ ਮਹਾਨ ਸੰਸਥਾ SGPC, ਉਹਦੇ ਵੱਲੋਂ ਮਤਾ ਪਾਉਣਾ ਉਹ ਕਿਤੇ ਨਾ ਕਿਤੇ ਤੜਫਣ ਦਾ ਸਬੱਬ ਜਿਹੜਾ ਆ ਉਹ ਬਣਾ ਗਈ ਹੈ ਨਾਲ। ਜੀ ਜੀ ਮਿੰਟੂ ਜੀ, ਅਗਲੀ ਗੱਲ ਕਰਦੇ ਜਾਈਏ। ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਮੰਡੀ ਬਚਾਓ ਮਹਾਂ ਸੰਮੇਲਨ ਦਾ ਐਲਾਨ। ਹਾਂਜੀ, ਇਹਨਾਂ ਨੇ ਵੀ ਕਹਿ ਲਓ ਕਿ ਰਣਪੱਤਾ ਕਰ ਦਿੱਤਾ ਆ, ਐਲਾਨ ਕਰ ਦਿੱਤਾ ਕਿ ਅਸੀਂ ਵੀ ਹੁਣ ਮੈਦਾਨ ਦੇ ਵਿੱਚ ਆ ਜਾਵਾਂਗੇ। ਤਾਂ ਕਿਸੇ ਨੇ ਸੋਚਿਆ ਸੀ, ਕਿਹਨੇ ਸੋਚਿਆ ਹੋਊਗਾ 2 ਸਾਲ ਪਹਿਲਾਂ ਇੱਕ ਵੇਲਾ ਐਸਾ ਹੋਊਗਾ ਕਿ ਕਿਸਾਨ ਵਿਚਾਰੇ ਦਿੱਲੀ ਬੈਠਣਗੇ ਜਾ ਕੇ ਆਪਣੇ ਹੱਕਾਂ ਦੇ ਵਾਸਤੇ ਤੇ ਲੰਮੇ ਸਮੇਂ ਦੀ ਜਦੋਜਹਿਦ ਕਰਨਗੇ, ਤੇ ਇੱਧਰ ਪੰਜਾਬ ਦੇ ਵਿੱਚ ਆੜ੍ਹਤੀਆਂ ਦੇ ਭਾਅ ਦੀਆਂ ਤੁਰਨਗੀਆਂ। ਕਿਸੇ ਨੇ ਸੋਚਿਆ ਸੀ, ਕਿਸੇ ਨੇ ਕਿਹਾ ਸੀਗਾ। ਕਈ ਵਾਰ ਚੀਜ਼ਾਂ ਜਿਹੜੀਆਂ ਨੇ ਨਾ ਉਹ ਵਾਪਰਦੀਆਂ ਜਿਨ੍ਹਾਂ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਤਾਂ ਖੈਰ ਇਹਨਾਂ ਨੇ 10 ਵਜੇ ਬਾਘਾ ਪੁਰਾਣਾ ਸੋਮਵਾਰ ਦਿਨ ਮਿੱਥਿਆ 5 ਅਪ੍ਰੈਲ ਤੇ ਉਦਣ ਅਸੀਂ ਮਹਾ ਸੰਮੇਲਨ ਕਰਾਂਗੇ, ਆੜ੍ਹਤੀ ਸ਼ਾਮਲ ਹੋਣਗੇ ਉਹਦੇ ਵਿੱਚ। ਤਾਂ ਆੜ੍ਹਤੀਏ ਜਿਹੜੇ ਉਹ ਸ਼ਾਮਲ ਹੋ ਕੇ ਕਹਿ ਸਕਦੇ ਤੁਸੀਂ ਆਪਣਾ ਜਿਹੜਾ ਹੱਕ ਹਕੂਕ ਆ ਉਹਦੀ ਰਾਖੀ ਵਾਸਤੇ ਪਰਨ ਲੈਣਗੇ ਜਾਂ ਆਪਣਾ ਪ੍ਰੋਗਰਾਮ ਵੱਖਰੇ ਤੌਰ 'ਤੇ ਦੇਣਗੇ। ਇਸ ਤੋਂ ਇਲਾਵਾ ਇਹਨਾਂ ਨੇ ਜੋ ਪ੍ਰੈਸ ਨੋਟ ਜਾਰੀ ਕੀਤਾ ਜਿਹੜਾ ਬਾਘਾ ਪੁਰਾਣਾ ਤੋਂ ਲੱਗਿਆ, ਪੱਤਰਕਾਰ ਬਲਰਾਜ ਸਿੰਗਲਾ ਨੇ ਲਾਇਆ, ਉਹਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਆੜ੍ਹਤੀ ਕਿਸਾਨ ਮੰਡੀ ਮਜ਼ਦੂਰ ਇਹ ਤਾਂ ਸਾਰੇ ਵੱਡੇ ਪੱਧਰ 'ਤੇ ਸ਼ਾਮਲ ਹੋਣਗੇ। ਉੱਥੇ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਬਲਵੀਰ ਸਿੰਘ ਰਾਜੇਵਾਲ, ਡਾਕਟਰ ਦਰਸ਼ਨਪਾਲ, ਪ੍ਰੋਫੈਸਰ ਮਨਜੀਤ ਸਿੰਘ ਰਿਟਾਇਰਡ, SR ਲੱਦਰ, ਉਹ ਜਗਜੀਤ ਸਿੰਘ ਡੱਲੇਵਾਲ ਤੇ ਕੁਝ ਹੋਰ ਆਗੂ ਵੀ ਸ਼ਮੂਲੀਅਤ ਕਰਨਗੇ। ਅੱਛਾ, ਹੁਣ ਕਮਾਲ ਦੀ ਗੱਲ ਜਿਹੜੀ ਇੰਟਰਸਟਿੰਗ ਗੱਲ ਆ ਉਹ ਇਹ ਆ ਕਿ ਡਾਕਟਰ ਦਰਸ਼ਨਪਾਲ ਦੀ ਮੈਂ ਹੁਣੇ ਬਾਈਟ ਸੁਣ ਰਿਹਾ ਸੀਗਾ ਇੱਕ ਨਿਊਜ਼ ਚੈਨਲ 'ਤੇ, ਉੱਥੇ ਉਹ ਤਾਂ ਕਹਿ ਰਿਹਾ ਕਿ ਸਾਡੀ ਜਥੇਬੰਦੀ ਵੱਲੋਂ ਮਤਲਬ ਕਿ ਸਾਡੀ ਜਥੇਬੰਦੀ ਵੱਲੋਂ ਇਹ ਰਾਏ ਆ ਕਿ ਜੋ DBT ਹੈ ਉਹ ਸਹੀ ਹੈ, ਮਤਲਬ ਕਿ ਕਿਸਾਨਾਂ ਨੂੰ ਸਿੱਧੀ ਅਦਾਇਗੀ ਦੇਣੀ ਚਾਹੀਦੀ ਆ। ਕਹਿਣ ਦਾ ਭਾਵ ਉਹਨਾਂ ਦਾ ਇਹੋ ਹੀ ਆ ਕਿ ਆੜ੍ਹਤੀਆ ਸਿਸਟਮ ਬੰਦ ਹੋਣਾ ਚਾਹੀਦਾ। ਕਮਾਲ ਦੀ ਗੱਲ ਆ ਕਿ ਇਹ ਪ੍ਰੈਸ ਨੋਟ ਮੈਂ ਇਸੇ ਕਰਕੇ ਕੋਟ ਕੀਤਾ ਕਿ ਪ੍ਰੈਸ ਨੋਟ ਦੇ ਵਿੱਚ ਤੇ ਜ਼ਿਕਰ ਆ ਕਿ ਡਾਕਟਰ ਦਰਸ਼ਨਪਾਲ ਜੀ ਤੇ ਆੜ੍ਹਤੀਆਂ ਦੀ ਪਿੱਠ ਤੇ ਆ ਰਹੇ ਆ, ਪਰ ਉਹਨਾਂ ਦੀ ਅੱਜ ਹੀ ਬਾਈਟ ਮੈਂ ਹੁਣੇ ਚੰਦ ਮਿੰਟ ਪਹਿਲੇ ਸੁਣ ਕੇ ਆਇਆ ਨਿਊਜ਼ 18 ਤੇ ਸੀਗੀ ਸ਼ਾਇਦ। ਤਾਂ ਤੁਸੀਂ ਇਹ ਦੇਖੋ ਕਿ ਕੀ ਬਣ ਰਿਹਾ। ਖੈਰ ਦੇਖੋ ਇਹ ਜਿਹੜੀ ਆੜ੍ਹਤੀਆਂ ਦੀ ਲੜਾਈ ਆ ਉਹ ਕਿਸ ਦਿਸ਼ਾ ਵੱਲ ਜਾਂਦੀ ਆ, ਪਰ ਮੇਰੇ ਖਿਆਲ ਦੇ ਨਾਲ ਮਾਹੌਲ ਕਾਫੀ ਗਰਮ ਆ ਔਰ ਕਿਤੇ ਨਾ ਕਿਤੇ ਕੇਂਦਰ ਸਰਕਾਰ ਜਿਹੜੀ ਆ ਉਹ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੇ ਲਗਾਤਾਰ ਦਬਾਅ ਬਣਾ ਰਹੀ ਆ ਕਿ ਭਾਈ ਸਾਡੀ ਸੁਲ੍ਹਾ ਸਫਾਈ ਕਰਾ, ਇੱਧਰੋਂ ਨਵੇੜ, ਨਹੀਂ ਤਾਂ ਅਸੀਂ ਤੈਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕੋਮਲ ਕਦਮਾਂ ਨਾਲ ਚੱਲਣ ਨਹੀਂ ਦਿਆਂਗੇ।
ਅਸੀਂ ਅੜਿੱਕੇ ਡਾਵਾਂਗੇ, ਕੰਡੇ ਵਿਛਾਵਾਂਗੇ, ਪੱਥਰ ਲਾਵਾਂਗੇ, ਕਿੱਲ ਤਾਂ ਠੋਕ ਹੀ ਲੈਂਦੇ ਆ, ਕਿੱਲਾਂ ਵਾਲੇ ਤਾਂ ਮਿਸਤਰੀ ਆ। ਤਾਂ ਕਹਿਣ ਦਾ ਮਤਲਬ ਇਹੋ ਆ ਕਿ ਉਹ ਕਿਤੇ ਨਾ ਕਿਤੇ ਦੇਖੋ ਇਹ ਚੀਜ਼ਾਂ ਵੈਸੇ ਅਦ੍ਰਿਕ ਹੁੰਦੀਆਂ ਨੇ, ਅਦ੍ਰਿਸ਼ ਹੁੰਦੀਆਂ ਨੇ, ਇਹਨਾਂ ਚੀਜ਼ਾਂ ਨੂੰ ਆਪਾਂ ਦੇਖ ਨਹੀਂ ਸਕਦੇ ਖੁੱਲ੍ਹੀ ਅੱਖ ਦੇ ਨਾਲ, ਪਰ ਪਰਦੇ ਦੇ ਪਿੱਛੇ ਬਹੁਤ ਚੀਜ਼ਾਂ ਜਿਹੜੀਆਂ ਨੇ ਦਬਾਅ ਬਣਾਉਣ ਵਾਸਤੇ ਕੀਤੀਆਂ ਜਾਂਦੀਆਂ। ਤਾਂ ਮੇਰੇ ਖਿਆਲ ਦੇ ਨਾਲ ਇਹ ਜਿਹੜਾ ਮੂਵ ਕੀਤਾ ਜਾ ਰਿਹਾ, ਕਿਉਂਕਿ ਕਾਂਗਰਸ ਦੀ ਸਰਕਾਰ ਜਿਹੜੀ ਆ ਉਹ ਕੈਪਟਨ ਅਮਰਿੰਦਰ ਸਿੰਘ ਲੀਡ ਕਰਦੇ ਆ ਜਿਹੜੀ, ਤਾਂ ਉਹ ਫਸ ਜਾਂਦੇ ਆ ਖੁਦ, ਤਾਂ ਉੱਥੇ ਸਰਕਾਰ ਵੀ ਫਸਦੀ ਨਜ਼ਰ ਆ ਜਾਂਦੀ ਹੈ ਕਈ ਮੌਕਿਆਂ 'ਤੇ। ਤਾਂ ਆਪਾਂ ਦੇਖਿਆ ਤਾਂ ਮੇਰੇ ਖਿਆਲ ਦੇ ਨਾਲ ਉਹ ਵੀ ਉਹਨਾਂ ਨੇ ਪ੍ਰੈਸ਼ਰ ਪੁਆਇੰਟ ਹੀ ਲੱਭਿਆ ਕਿ ਹੁਣ ਜਿਸ ਮੌਕੇ 'ਤੇ ਖਰੀਦ ਜਿਹੜੀ ਆ ਉਹ ਸ਼ੁਰੂ ਹੋਣ ਜਾ ਰਹੀ ਆ, ਆੜ੍ਹਤੀਏ ਅੱਡ ਅੰਦੋਲਨਕਰਤਾ ਬਣ ਗਏ, ਕਿਸਾਨ ਅੱਡ ਅੰਦੋਲਨਕਰਤਾ ਬਣ ਗਏ। ਉੱਤੋਂ ਵਿਪਤਾ ਇਹ ਆ ਕਿ ਜੇ ਖਰੀਦ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਆ ਤਾਂ ਕੈਪਟਨ ਅਮਰਿੰਦਰ ਸਿੰਘ ਨਾਲ ਬੁਰੀ ਹੋ ਸਕਦੀ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਦਬਾਅ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਕਿ ਅਗਾਂਹ ਤੁਸੀਂ ਇਲੈਕਸ਼ਨ ਲੜਨਾ ਜਾਂ ਤਾਂ ਸਾਡਾ ਵੀ ਮਸਲਾ ਬਈ ਹੱਲ ਕਰਾਓ, ਸਾਡੇ ਅਨੁਸਾਰ ਵਿੱਚ ਕਰੋ ਕੁਛ ਨਾ ਕੁਛ, ਤੇ ਨਹੀਂ ਤਾਂ ਫਿਰ ਅਸੀਂ ਤੁਹਾਨੂੰ ਇੱਦਾਂ ਨਹੀਂ ਚੱਲਣ ਦਿਆਂਗੇ ਜਿੱਦਾਂ ਤੁਸੀਂ ਚੱਲ ਰਹੇ ਹੋ। ਜੀ ਜੀ। ਹੁਣ ਬਾਈਆ ਦੀ ਮੌਤ ਦੇ ਮਾਮਲੇ ਦੇ ਵਿੱਚ ਪਰਿਵਾਰ ਨੇ ਲਾਏ ਨੇ ਜੀ ਦੋਸ਼। ਹਾਂਜੀ ਦੇਖੋ ਇਹ ਮਸਲਾ ਵੀ ਕਾਫੀ ਕਹਿ ਲਈਏ ਕਿ ਗੰਭੀਰ ਆ। ਜਦੋਂ ਵੀ ਇੱਦਾਂ ਦੀ ਕੋਈ ਮੌਤ ਹੁੰਦੀ ਆ, ਖਾਸ ਤੌਰ 'ਤੇ ਕਰੋਨਾ ਦੇ ਦੌਰ ਦੇ ਵਿੱਚ ਜਦੋਂ ਵੀ ਕੁਛ ਨਾਮੀ ਬੰਦੇ ਚਲੇ ਜਾਂਦੇ ਨੇ, ਇਹ ਪ੍ਰਿੰਸੀਪਲ ਤਰਸੇਮ ਬਾਈਆ ਸਨ, ਬੜੇ ਮਸ਼ਹੂਰ ਆਦਮੀ ਸਨ, ਇੰਟਲੈਕਚੁਅਲ ਸੀਗੇ, ਕਹਿ ਲਓ ਕਿ ਸਾਹਿਤਕ ਸਰਗਰਮੀਆਂ ਦਾ ਹਿੱਸਾ ਸਨ। ਤਾਂ ਇਹਨਾਂ ਦੇ ਸਪੁੱਤਰ ਨੇ ਜਿਹੜੇ ਪਾਵਲ ਬਾਈਆ ਉਹਨਾਂ ਦਾ ਨਾਮ ਆ, ਉਹਨਾਂ ਨੇ ਇਹ ਦੋਸ਼ ਲਾਇਆ ਕਿ DMC ਲੁਧਿਆਣਾ ਦੇ ਡਾਕਟਰਾਂ ਨੇ ਸਹੀ ਇਲਾਜ ਨਹੀਂ ਕੀਤਾ, ਜਿਸ ਕਰਕੇ ਉਹਨਾਂ ਦੇ ਪਿਤਾ ਦੀ ਮੌਤ ਹੋਈ ਹੈ। ਕਹਿੰਦੇ ਕਿ ਜਦੋਂ ਵੀ ਉਹਨਾਂ ਦੇ ਪਿਤਾ ਨੂੰ ਖਾਂਸੀ ਤੱਕ ਹੁੰਦੀ ਸੀ ਤਾਂ ਬਾਹਰੋਂ ਫੋਨ ਕਰਕੇ ਡਾਕਟਰਾਂ ਨੂੰ ਦਵਾਈ ਲਈ ਕਹਿਣਾ ਪੈਂਦਾ ਸੀਗਾ। ਉਹਨਾਂ ਦੱਸਿਆ ਕਿ ਪ੍ਰਿੰਸੀਪਲ ਬਾਈਆ ਨੂੰ 24 ਮਾਰਚ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। 2 ਦਿਨਾਂ ਬਾਅਦ ਹੀ ਪਿਤਾ ਨੇ ਕਿਹਾ ਕਿ ਡਾਕਟਰ ਇਲਾਜ ਨਹੀਂ ਕਰ ਰਹੇ ਅਤੇ ਨਾ ਕੋਈ ਡਾਕਟਰ ਚੈੱਕਅਪ ਵਾਸਤੇ ਆ ਰਿਹਾ, ਸਿਰਫ ਸੇਵਾਦਾਰੀ ਕੋਲ ਹੁੰਦੇ ਆ। ਅਤੇ ਨਾਲ ਉਹਨਾਂ ਨੇ ਕਿਹਾ ਕਿ ਹਸਪਤਾਲ ਦੇ ਡਾਕਟਰ ਉਹਨਾਂ ਕੋਲ ਜਾਣ ਨੂੰ ਮੁਨਾਸਬ ਨਹੀਂ ਸਮਝਦੇ ਸਨ, ਜਦੋਂ ਕਿ ਖਰਚਾ ਪੂਰਾ ਲੈ ਰਹੇ ਸੀ। ਮਤਲਬ ਕਿ ਉਹਨਾਂ ਦੇ ਕਹਿਣ ਦਾ ਭਾਵ ਇਹ ਹੋਇਆ ਕਿ ਉਹ ਡਾਕਟਰ ਜਿਹੜੇ ਖਰਚਾ ਸਾਤੋਂ ਪੂਰਾ ਲੈ ਰਹੇ ਸੀ, ਸਾਨੂੰ ਅੰਦਰ ਵੀ ਨਹੀਂ ਸੀ ਜਾਣ ਦੇ ਰਹੇ। ਦੇਖੋ ਪਰਿਵਾਰ ਦੋਸ਼ ਲਾ ਰਿਹਾ, ਮੈਂ ਉਹ ਫਿਰ ਕੋਟ ਕਰ ਦਿੰਦਾ ਕੁਛ ਅੱਗੇ ਪੰਕਤੀਆਂ ਜਿਹੜੀਆਂ ਨੇ। ਉਹ ਕਹਿੰਦੇ ਕਿ ਉਹਨਾਂ ਨੂੰ ਭਰਾ ਦਾ ਫੋਨ ਆਇਆ ਸੀ, ਉਸਨੇ ਦੱਸਿਆ ਸੀ ਕਿ ਹਸਪਤਾਲ ਦੇ ਡਾਕਟਰ ਕਹਿ ਰਹੇ ਹਨ ਕਿ ਕੋਵਿਡ ਵਾਰਡ ਦੇ ਮੁਖੀ ਡਾਕਟਰ ਰਜੇਸ਼ ਮਹਾਜਨ ਨਾਲ ਟੈਲੀਫੋਨ 'ਤੇ ਗੱਲ ਕਰੋ। ਫਿਰ ਉਹ ਖੁਦ ਆਪਣੀ ਭੈਣ ਸਮੇਤ 3 ਵਜੇ ਹਸਪਤਾਲ ਗਏ ਅਤੇ ਹਸਪਤਾਲ ਜਾ ਕੇ ਡਾਕਟਰ ਨਾਲ ਬਹਿਸ ਕੀਤੀ ਕਿ ਡਾਕਟਰ ਮਹਾਜਨ ਨੂੰ ਫੋਨ ਕਰਨਾ ਸਾਡਾ ਕੰਮ ਹੈ, ਸਾਡਾ ਫੋਨ ਉਹ ਕਿਉਂ ਚੱਕੇਗਾ। ਤਾਂ ਉੱਥੇ ਮੌਜੂਦ ਇੱਕ ਡਾਕਟਰ ਵੀ ਨੈਗੇਟਿਵ ਬੋਲਦਾ ਰਿਹਾ ਅਤੇ ਪਰਿਵਾਰ ਨੂੰ ਮਾਨਸਿਕ ਪੀੜਾ ਦਿੰਦਾ ਰਿਹਾ। ਇਸ ਤਰ੍ਹਾਂ ਇਹ ਸਾਰੀਆਂ ਗੱਲਾਂ ਇਹਨਾਂ ਨੇ ਕਹੀਆਂ। ਅਤੇ ਫਿਰ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕਿਸੇ ਨੇ ਦੱਸਿਆ ਕਿ ਡਾਕਟਰਾਂ ਨੇ 2:30 ਵਜੇ ਦੇ ਕਰੀਬ ਵੈਂਟੀਲੇਟਰ ਲਾਉਣ ਲਈ ਕਿਹਾ ਕਿ ਪਰ ਵੈਂਟੀਲੇਟਰ ਵੀ 5 ਵਜੇ ਲਗਾਇਆ ਗਿਆ। ਜਦੋਂ ਉਹਨਾਂ ਬਾਹਰੋਂ ਖਿੜਕੀ ਰਹੇ ਦੇਖਿਆ ਤਾਂ ਅੰਦਰ ਸੇਵਾਦਾਰ ਹੱਥ ਨਾਲ ਕੋਈ ਪੰਪ ਜਿਹਾ ਚਲਾ ਰਿਹਾ ਸੀ, ਜਿਸ ਨਾਲ ਉਹਨਾਂ ਨੂੰ ਸ਼ੱਕ ਹੋਇਆ ਕਿ ਵੈਂਟੀਲੇਟਰ ਤਾਂ ਆਟੋਮੈਟਿਕ ਚੱਲਦਾ ਹੈ, ਪਰ ਇਹ ਹੱਥ ਨਾਲ ਪੰਪ ਕਿਉਂ ਕਰ ਰਿਹਾ ਹੈ। ਸੋ ਬੜੇ ਗੰਭੀਰ ਦੋਸ਼ ਨੇ। ਮਤਲਬ ਕਿ ਇੱਕ ਨਾਮੀ ਹਸਤੀ ਦੇ ਸੰਸਾਰ ਤੋਂ ਜਾਣ ਤੋਂ ਬਾਅਦ ਉਹਨਾਂ ਦੇ ਪਰਿਵਾਰ ਵੱਲੋਂ ਇਸ ਤਰ੍ਹਾਂ ਦੀਆਂ ਕਹਿ ਲਓ ਕਿ ਦੂਸ਼ਣਬਾਜ਼ੀਆਂ, ਇਲਜ਼ਾਮ ਤਰਾਸ਼ੀਆਂ ਬਹੁਤ ਵੱਡਾ ਸਵਾਲ ਖੜਾ ਕਰਦੀਆਂ ਨੇ। ਪਰ ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਨਾ ਕਿ ਹੁਣ ਦੇਖੋ ਦੁਖਾਂਤ ਕੀ ਆ। ਠੀਕ ਹੈ, ਤੁਹਾਡੇ ਅੱਗੇ ਵੀ ਬਹਿਸ ਹੁੰਦੀ ਰਹਿੰਦੀ ਹੈ, ਕਰੋਨਾ ਹੈ, ਸਾਰੇ ਅਸੀਂ ਮੰਨ ਲੈਂਦੇ ਹਾਂ ਕਰੋਨਾ ਹੈ, ਅਤੇ ਕਰੋਨਾ ਨੁਕਸਾਨ ਵੀ ਕਰ ਰਿਹਾ, ਜਾਨਾਂ ਵੀ ਲੈ ਰਿਹਾ। ਅੱਗੇ ਵੀ ਆਪਾਂ ਗੱਲ ਇੱਕ ਦਿਨ ਕੀਤੀ ਸੀ, ਬਹਿਸ ਦਾ ਵਿਸ਼ਾ ਹੈ। ਪਰ ਗੱਲ ਇਹ ਆ ਕਿ ਸਾਡੇ ਆ ਕੀ ਚੱਲਦਾ ਪਿਆ, ਬੰਦਾ ਮਰ ਜਾਂਦਾ, ਬੰਦੇ ਨੂੰ ਕਰੋਨਾ ਦਾ ਮਰੀਜ਼ ਕਹਿ ਕੇ ਉੱਥੇ ਦਾਖਲ ਕਰ ਲੈਂਦੇ, ਨੇੜੇ ਕੋਈ ਆਉਂਦਾ ਨਹੀਂ ਹੈ। ਜਦੋਂ ਮਰ ਜਾਂਦਾ ਮਰੇ ਤੋਂ ਬਾਅਦ ਵੀ ਉਹਦਾ ਮੁੱਲ ਕੋਈ ਨਹੀਂ ਪੈਂਦਾ, ਕਿਉਂਕਿ ਉਹ ਲਿਖ ਦਿੰਦੇ ਆ ਕਰੋਨਾ ਹੋ ਗਿਆ, ਬਸ ਕਰੋਨਾ ਸੀ, ਕਰੋਨਾ ਕਰਕੇ ਮਰ ਗਿਆ। ਬੰਦਾ ਭਾਵੇਂ ਹੱਟ ਫੇਲ ਹੋ ਕੇ ਮਰਿਆ, ਬੰਦਾ ਦਵਾਈ ਦੀ ਥੁੜ ਖੁਣੋਂ ਮਰਿਆ, ਬੰਦਾ ਡਹਿਲ ਕੇ ਮਰਿਆ, ਕੁਛ ਵੀ ਨਹੀਂ ਹੋਣਾ। ਕਿਉਂਕਿ ਪੋਸਟਮਾਰਟਮ ਕਿਹੜਾ ਹੁੰਦਾ, ਕਿਹੜਾ ਕੋਈ ਉਸ ਤੋਂ ਬਾਅਦ ਕੁਛ ਹੋਣਾ, ਬਸ ਉਹਨਾਂ ਨੇ ਲਿਖਤਾ, ਬਸ ਉਹ ਫਾਈਨਲ ਆ। ਇਹ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿੱਦਾਂ ਧਰਮਰਾਜ ਦੀ ਵਹੀ ਵਾਲਾ ਲੇਖਾ ਹੋ ਗਿਆ ਕਿ ਜੋ ਬਸ ਉਹਨਾਂ ਨੇ ਲੀਕਾਂ ਮਾਰਤੀਆਂ, ਠੀਕ ਹੈ, ਪਿੱਟੀ ਜਾਓ ਤੁਸੀਂ। ਇਹ ਬਹੁਤ ਵੱਡੀ ਗੱਲ ਆ। ਸਾਡੇ ਇੱਥੇ ਅੱਗੇ ਵੀ ਹੋਇਆ, ਇੱਕ ਪ੍ਰੋਫੈਸਰ ਨਾਲ ਹੋਇਆ, ਹੋਰ ਇਸ ਤੋਂ ਇਲਾਵਾ ਹੋਰ ਆਪਾਂ ਰਾਗੀ ਨਿਰਮਲ ਸਿੰਘ ਵਾਲਾ ਮਸਲਾ ਦੇਖੀਏ ਕੀ ਹੋਇਆ ਸੀ, ਉਹਨਾਂ ਦੀ ਆਡੀਓ ਜਿਹੜੀ ਵਾਇਰਲ ਹੋਈ। ਸੋ ਇਹ ਚੀਜ਼ਾਂ ਜਿਹੜੀਆਂ ਨੇ ਕੈਪਟਨ ਦਾ ਕੰਮ ਇਹ ਨਹੀਂ ਹੈ ਇਕੱਲਾ ਡਰ ਹੀ ਪਾਉਣਾ, ਲੋਕਾਂ ਨੂੰ ਡਰਾਈ ਜਾਣਾ। ਇਹੋ ਜਿਹੇ ਬੰਦਿਆਂ ਨੂੰ ਵੀ ਡਰਾਉਣ ਦੀ ਜ਼ਰੂਰਤ ਆ।
ਡਾਕਟਰਾਂ ਨੂੰ ਨਹੀਂ ਪਾਉਂਦੇ ਤੁਸੀਂ। ਹਰੇਕ ਸੁੱਟ ਜਿਹੜੀ ਜਨਤਾ ਤੇ ਸੁੱਟਦੇ ਨੇ, ਮੈਂ ਐਂ ਕਰ ਦੂੰ, ਮੈਂ ਐਂ ਕਰ ਦੂੰ, ਮੈਂ ਐਂ ਕਰ ਦੂੰ, ਮੈਂ ਸਾਰਾ ਟਾਈਮ। ਤੁਸੀਂ ਇਹਨਾਂ ਤੇ ਵੀ ਕੋਈ ਸਕੰਜਾ ਦੱਸੋ ਨਾ। ਜੀ ਜੀ, ਬਿਲਕੁਲ ਬਿਲकुल। ਅਗਲੀ ਮਿੰਟੂ ਜੀ ਆਪਾਂ ਖਬਰ ਕਰਦੇ ਹਾਂ ਅਤੇ ਸਰੋਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਬ੍ਰੇਕ ਲੈਣੀ ਹੈ। ਬ੍ਰੇਕ ਤੋਂ ਬਾਅਦ ਦੇ ਵਿੱਚ ਤੁਹਾਡੇ ਸਵਾਲ ਵੀ ਜਿਹੜੇ ਜੀ ਆਪਾਂ ਲਵਾਂਗੇ। ਸਵਾਲ ਕਰਨ ਦੇ ਲਈ ਫ਼ੋਨ ਨੰਬਰ ਹੈ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਿੰਟੂ ਜੀ ਨੂੰ ਸਵਾਲ ਜਿਹੜੇ ਆ ਉਹ ਪੁੱਛ ਸਕੋਗੇ। ਐਨ ਆਰ ਆਈ ਦੇ ਨਾਲ ਧੱਕੇ ਦੀ ਕਹਿੰਦੇ ਜੀ ਹੋ ਗਈ ਇੰਤਹਾ। ਹਾਂਜੀ, ਇਹ ਧੱਕਾ ਵਾਕਈ ਹਾਲ ਹੈ ਆ, ਪਰ ਕਰੀਏ ਕੀ, ਦੇਖੋ ਜ਼ੋਰ ਨਹੀਂ ਚੱਲਦਾ ਕੋਈ। ਦਰਅਸਲ ਗੱਲ ਕੀ ਆ ਕਿ ਇੱਕ ਹੁਸ਼ਿਆਰਪੁਰ ਤੋਂ ਮਸਲਾ ਆਇਆ, ਕਹਿੰਦੇ ਕਿ ਨਸ਼ੇ ਦੀ ਜਿਹੜੀ ਸ਼ਿਕਾਇਤ ਕੀਤੀ ਸੀ ਉਹਨਾਂ ਨੇ, ਮਤਲਬ ਕਿ ਕੁਝ ਤਸਕਰਾਂ ਦੀ ਸ਼ਿਕਾਇਤ ਕੀਤੀ ਹੋਊਗੀ, ਤੇ ਕਹਿੰਦੇ ਕਿ ਜਦੋਂ ਸ਼ਿਕਾਇਤ ਕਰ ਲਈ ਐਨ ਆਰ ਆਈ ਨੇ ਕਿਹਾ ਹੋਣਾ ਕਿ ਨਸ਼ਾ ਮੁਕਤ ਜਵਾਨੀ ਕਰ ਦਈਏ, ਮਤਲਬ ਕਿ ਨਸ਼ਾ ਮੁਕਤ ਪੰਜਾਬ ਬਣਾ ਦਈਏ। ਤੇ ਕੈਪਟਨ ਅਮਰਿੰਦਰ ਸਿੰਘ ਨੇ ਲੱਕ ਤਾਂ ਤੋੜ ਹੀ ਰੱਖਿਆ, ਤੇ ਜਿਹੜੀ ਕੋਈ ਬਚੀ ਆ ਲੱਕ ਨੂੰ ਤਾਪਾ ਤੋੜ ਦਿੰਦੇ ਐਨ ਆਰ ਆਈ ਨੇ, ਤੇ ਵਿਚਾਰੇ ਨੇ ਭਲਾ ਸੋਚਿਆ ਹੋਣਾ। ਤਾਂ ਉਹ ਚੱਲ ਗਏ ਮਤਲਬ ਕਿ ਪੁਲਿਸ ਕੋਲ। ਹੁਣ ਜਿਹੜੇ ਤਸਕਰ ਆ ਉਹਨਾਂ ਨੂੰ ਗੁੱਸਾ ਆ ਗਿਆ, ਐਂਗਰੀ ਯੰਗ ਮੈਨ, ਉਹਨਾਂ ਨੇ ਐਨ ਆਰ ਆਈ ਜਿਹੜਾ ਢਾਹ ਲਿਆ। 2,73,000 ਰੁਪਇਆ ਤੇ ਕਹਿੰਦੇ ਆ ਕਿ ਇੱਕ ਚੇਨ ਜਿਹੜੀ ਸੀਗੀ ਸੋਨੇ ਦੀ ਉਹ ਵੀ ਢਾਹ ਲਈ। ਫੇਰ ਮਾਤੜ ਜਿਹੜਾ ਸੀਗਾ, ਮਤਲਬ ਕਿ ਐਨ ਆਰ ਆਈ ਜਿਹੜਾ ਸੀ, ਹੁਣ ਕਿੱਥੇ ਜਾਊਗਾ, ਕਿੱਥੇ ਜਾਊਗਾ? ਉਹਨੇ ਜਾ ਕੇ ਪੁਲਿਸ ਕੋਲ ਹੀ ਸ਼ਿਕਾਇਤ ਕਰਨੀ। ਉਹਨੇ ਆਖਿਆ ਲੈ ਗਏ ਜੀ ਮੈਨੂੰ, ਤੇ ਮੈਂ ਚੰਗਾ ਸਾਥ ਦੇਣ ਲੱਗਾ ਸੀਗਾ ਕਿ ਮੈਨੂੰ ਤਾਂ ਇਹਨਾਂ ਨੇ ਕੁੱਟ ਕੱਟਿਆ, ਤੇ ਜਿਹੜੀ ਕੋਈ ਹੈਗੀ ਸੀ ਨਗਦੀ ਵਗਦੀ ਉਹ ਵੀ ਖੋਹ ਲਈ ਆ। ਪਰ ਕਮਾਲ ਦੀ ਗੱਲ ਇਹ ਆ ਕਿ ਐਨ ਆਰ ਆਈ ਦੀ ਇਮਦਾਦ ਕਰਨ ਦੀ ਥਾਂ ਤੇ ਪੁਲਿਸ ਨੇ ਕਰਫਿਊ ਲੰਘਣ ਦਾ ਉਹਦੇ ਤੇ ਕੇਸ ਪਾ ਦਿੱਤਾ। ਕਹਿੰਦੇ ਕਿ ਤੂੰ ਕਿੱਧਰ ਤੁਰਿਆ ਫਿਰਦਾ, ਮੂੰਹ ਚੱਕਿਆ। ਕਮਾਲ ਹੋ ਗਈ ਤੇਰੇ ਵਾਲੀ, ਕੋਟੀ ਪਈ ਆ, ਲੋਟੀ ਹੋਈ ਆ, ਕਿਹੜੀ ਪਰ ਨੂੰ ਆ ਗਈ ਆ ਕਿ ਕਰਫਿਊ ਲੱਗਿਆ, ਕਰਫਿਊ ਰਾਤ ਦਾ, ਕਿੱਧਰ ਤੁਰਿਆ ਫਿਰਦਾ ਰਾਤ ਨੂੰ, ਤੇ ਚੱਕ ਕੇ ਉਹਦੇ ਤੇ ਕਰਫਿਊ ਲੰਘਣ ਦਾ ਕੇਸ ਪਾ ਦਿੱਤਾ। ਆਹ ਹਾਲ ਜੇ। ਵੈਸੇ ਕਹਿ ਦਿੰਦੇ ਆ ਪ੍ਰਵਾਸੀ ਭਲਾਈ ਬੋਰਡ ਬਣਾਇਆ ਜੀ, ਐਨ ਆਰ ਆਈ ਥਾਣਾ ਬਣਾਇਆ ਜੀ, ਐਨ ਆਰ ਆਈਆਂ ਲਈ ਅਸੀਂ ਵੋਟਾਂ ਕਰਵਾਈਆਂ ਨੇ ਜੀ। ਉਹ ਤੁਹਾਡੇ ਆਉਂਦੇ ਆ ਇੱਧਰੋਂ 4-5 ਮੇਰੇ ਖਿਆਲ ਦੇ ਨਾਲ ਸਾਲ ਦੇ ਵਿੱਚ ਨਾ, ਉਹ ਕੋਟਾਂ ਵਾਲੇ, ਟਾਈਆਂ ਵਾਲੇ, ਸਟੇਟ ਗੈਸ ਦਾ ਉਹਨਾਂ ਨੂੰ ਦਰਜਾ ਦੇ ਦਿੰਦੇ। ਉਹ ਚਮਚਾ ਮਾਰੇ ਤੇ ਲਾਲਾ ਚੱਟਣ ਵਾਲੇ ਜਿਹੜੇ ਲੋਕ ਆ, ਲਾਲਾ ਬਸ ਇੰਨੇ ਦੇ ਨਾਲ ਹੀ ਸਾਰੇ ਐਨ ਆਰ ਆਈਆਂ ਨੂੰ ਵੇਚ ਕੇ ਆਓ ਜਾਂਦੇ ਆ। ਸੋ ਆਹ ਹਾਲ ਜੇ, ਆਹ ਹਾਲ ਆ ਕਿ ਇੱਕ ਬੰਦਾ ਯੂਕੇ ਤੋਂ ਐਨ ਆਰ ਆਈ ਆਇਆ ਵਾ। ਤੁਸੀਂ ਸਮਝ ਸਕਦੇ ਹੋ ਕਿ ਕੋਈ ਇਹ ਤਾਂ ਹੈ ਨਹੀਂ ਗਾ ਕਿ ਕੋਈ ਬੰਦਾ ਕਿਸੇ ਕਾਇਦੇ ਕਾਨੂੰਨ ਤੋਂ ਵਾਕਫ ਨਹੀਂ ਹੋਊਗਾ। ਕਿੱਡੀ ਧੱਕੇ ਵਾਲੀ ਗੱਲ ਆ। ਮੈਂ ਕਹਿੰਦਾ ਧੱਕੇ ਵਾਲੀ ਕੀ, ਸਾਡੇ ਲਈ ਤੇ ਡੁੱਬ ਮਰਨ ਵਾਲੀ ਗੱਲ ਆ, ਸ਼ਰਮਨਾਕ ਗੱਲ ਆ। ਜਿਹੜੇ ਲੋਕ ਹੋਣਗੇ ਆਸੇ ਪਾਸੇ ਦੇ, ਉਹਨਾਂ ਨੂੰ ਵੀ ਸਾਥ ਦੇਣਾ ਚਾਹੀਦਾ। ਐਡਾ ਧੱਕਾ, ਐਡਾ ਜ਼ੁਲਮ ਤੁਸੀਂ ਇਸ ਚੀਜ਼ ਨੂੰ ਦੇਖ ਰਹੇ ਹੋ ਕਿ ਕੋਈ ਪਰਦੇਸੀ ਆਦਮੀ ਆ ਕੇ ਤੁਹਾਡੇ ਲਈ ਲੜ ਰਿਹਾ ਬੇਗੈਰ ਤੋਂ, ਤੁਸੀਂ ਚੁੱਪ ਕਰਕੇ ਉਹਦੀ ਬਰਬਾਦੀ ਦਾ ਤਮਾਸ਼ਾ ਵੇਖਣ ਡਏ ਜੇ। ਪੁਲਿਸ ਵਾਲਿਆਂ ਨੂੰ ਵੀ ਸ਼ਰਮ ਕਰਨੀ ਚਾਹੀਦੀ ਹੈ। ਸੋ ਸ਼ਰਮਨਾਕ ਗੱਲਾਂ ਨੇ ਉਹਦੀਆਂ ਜਿਹੜੀਆਂ ਸੁਣ ਕੇ, ਤੇ ਕਹਿ ਲਓ ਕਿ ਸਿਰਫ ਗੁੱਸਾ ਹੀ ਆ ਸਕਦਾ, ਬਲੱਡ ਹੀ ਵਧਾ ਸਕਦੇ, ਹੋਰ ਕੁਛ ਨਹੀਂ ਹੈ। ਵਾਕਈ। ਅਤੇ ਮਿੰਟੂ ਜੀ ਇੱਕ ਆਪਾਂ ਇੱਥੇ ਲਵਾਂਗੇ ਜੀ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਫਿਰ ਸਰੋਤਿਓ ਮੁੜ ਵਾਪਸ ਹਾਜ਼ਰ ਹੁੰਦੇ ਹਾਂ, ਅਤੇ ਖਬਰਾਂ ਦਾ ਸਿਲਸਿਲਾ ਚੱਲਦਾ ਰਹੇਗਾ। ਤੁਸੀਂ ਮਿੰਟੂ ਜੀ ਨੂੰ ਸਵਾਲ ਪੁੱਛ ਸਕੋਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200। क्लोविस ग्लोबल अकेडमी सरकारी चार्टर स्कूल, कोई फीस नहीं ਅਤੇ ਹਰ ਜਮਾਤ ਦੇ ਬੱਚਿਆਂ ਨੂੰ ਪੰਜਾਬੀ ਵੀ ਪੜ੍ਹਾਈ ਜਾਂਦੀ ਹੈ। ਸਕੂਲ ਦੇ ਡੂਅਲ ਇਮਰਜਨ ਪ੍ਰੋਗਰਾਮ ਰਾਹੀਂ ਸਾਰੇ ਸਬਜੈਕਟ ਇੰਗਲਿਸ਼ ਅਤੇ ਸਪੈਨਿਸ਼ ਵਿੱਚ ਪੜ੍ਹਾਏ ਜਾਂਦੇ ਹਨ। ਇੰਗਲਿਸ਼, ਸਪੈਨਿਸ਼ ਅਤੇ ਪੰਜਾਬੀ ਸਿੱਖਣ ਕਰਕੇ ਬੱਚਿਆਂ ਲਈ ਜ਼ਿੰਦਗੀ ਵਿੱਚ ਕਾਮਯਾਬੀ ਲਈ ਬਹੁਤ ਮੌਕੇ ਖੁੱਲ੍ਹ ਜਾਣਗੇ। ਸਕੂਲ ਦਾ ਪਤਾ 44 ਸ਼ਾਹ ਐਵੀਨਿਊ, ਕਲੋਵਿਸ। ਇਸ ਦੀ ਕੋਈ ਫੀਸ ਨਹੀਂ, ਕਿਸੇ ਵੀ ਇਲਾਕੇ ਦੇ ਬੱਚੇ ਦਾਖਲਾ ਲੈ ਸਕਦੇ ਹਨ। ਸਕੂਲ ਬੱਸ ਦੀ ਸੁਵਿਧਾ ਵੀ ਉਪਲਬਧ ਹੈ। ਟੀਕੇ, ਕਿੰਡਰਗਾਰਟਨ ਦੇ ਦਾਖਲੇ ਸ਼ੁਰੂ ਹਨ। ਐਡਮਿਸ਼ਨ ਲਾਟਰੀ ਲਈ 15 ਅਪ੍ਰੈਲ ਤੱਕ ਆਨਲਾਈਨ ਐਪਲੀਕੇਸ਼ਨ ਭਰੋ www.clovisglobalacademy.org ਜਾਂ ਕਾਲ ਕਰੋ 5595750587 559 575 0587। इंडियन मार्केट फ्रेस्नो
ਤੋਂ ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਗਰੋਸਰੀ ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇੱਥੋਂ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ ਵੀ ਖਾ ਸਕਦੇ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਤਿਉਹਾਰਾਂ ਦੇ ਮੌਕੇ ਤੇ ਇੰਡੀਅਨ ਮਾਰਕੀਟ ਫ੍ਰੈਜ਼ਨੋ ਦੇ ਵਿੱਚ ਲੱਗ ਚੁੱਕੀ ਆ ਭਾਰੀ ਸੇਲ। ਦਾਲਾਂ ਅਤੇ ਖੁੱਲੇ ਕੱਪੜੇ ਤੇ ਲੈ ਸਕਦੇ ਹੋ ਭਾਰੀ ਡਿਸਕਾਊਂਟ। ਅੱਜ ਹੀ ਪਹੁੰਚੋ ਇੰਡੀਅਨ ਮਾਰਕੀਟ ਫ੍ਰੈਜ਼ਨੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559-840-2940। ਇੰਡੀਅਨ ਮਾਰਕੀਟ ਫ੍ਰੈਜ਼ਨੋ 2811 ਵੈਸਟ ਕਲਿੰਟਨ ਐਵੀਨਿਊ ਫ੍ਰੈਜ਼ਨੋ, ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AMPM ਪਲਾਜ਼ਾ ਦੇ ਵਿੱਚ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559-840-2940। ਇੰਡੀਅਨ ਮਾਰਕੀਟ ਫ੍ਰੈਜ਼ਨੋ। ਸਰਦਾਰ ਜੀ, ਇਸ ਵਾਰ ਬਰਥਡੇ ਤੇ ਮੈਨੂੰ ਗਿਫਟ ਕੀ ਦੇ ਰਹੇ ਹੋ? ਉਹ ਲੈ ਦਾਂਗੇ ਵਧੀਆ ਜਿਹਾ ਸੂਟ ਤੈਨੂੰ। ਜੀ ਯਾਰ ਕੀ ਸੂਟ ਸਾਟ ਨਾਲ ਗੱਲ ਨਹੀਂ ਬੰਨੀ, ਮੈਂ ਤਾਂ ਨਵੀਂ ਗੱਡੀ ਲੈਣੀ ਆ। ਲੈ ਫਿਰ ਜੇ ਇਹ ਗੱਲ ਆ ਤਾਂ ਚੱਲ ਚਲੀਏ ਟੋਯੋਟਾ ਆਫ ਕਲੋਬਿਸ ਵਾਲਿਆਂ ਦੇ ਤੇ ਕੈਨ ਵਿਰਕ ਭਾਜੀ ਨਾਲ ਬਣਾਉਂਦੇ ਆਪਾਂ ਵਧੀਆ ਜੀ ਡੀਲ। ਨਾਲੇ ਤੇਰੀ ਪੁਰਾਣੀ ਗੱਡੀ ਵੀ ਸੇਲ ਕਰ ਦਾਂਗੇ ਤੇ ਫਾਈਨੈਂਸ ਵੀ ਉੱਥੋਂ ਕਰਵਾ ਲਵਾਂਗੇ। ਟੋਯੋਟਾ ਆਫ ਕਲੋਬਿਸ ਨੰਬਰ 1 ਡੀਲਰ ਇਨ ਵੈਲੀ, ਜਿਨ੍ਹਾਂ ਕੋਲ ਇਹ ਬਹੁਤ ਵੱਡੀ ਇਨਵੈਂਟਰੀ ਤੇ ਇਹਨਾਂ ਦਾ ਪੰਜਾਬੀ ਸਟਾਫ, ਜਿਨ੍ਹਾਂ ਵਿੱਚ ਅਸਿਸਟੈਂਟ ਮੈਨੇਜਰ ਕੈਨ ਵਿਰਕ, ਸੇਲਸ ਮੈਨੇਜਰ KK ਅਤੇ ਫਾਈਨਾਂਸ ਮੈਨੇਜਰ ਮੈਟ ਤੁਹਾਨੂੰ ਬੜੇ ਹੀ ਵਧੀਆ ਤਰੀਕੇ ਦੇ ਨਾਲ ਹਰ ਗੱਲ ਸਮਝਾਉਂਦੇ ਹਨ। ਨਵੀਂ ਗੱਡੀ ਲੈਣ ਦੇ ਨਾਲ ਤੁਸੀਂ ਆਪਣੀ ਕੋਈ ਵੀ ਪੁਰਾਣੀ ਗੱਡੀ ਵੇਚ ਵੀ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ KK 5592943142 ਜਾਂ ਫਿਰ ਕੈਨ ਵਿਰਕ 5593133470 559-294-3142 ਜਾਂ ਫਿਰ 559-313-3470। ਟੋਯੋਟਾ ਆਫ ਕਲੋਵਿਸ 895 ਵੈਸਟ ਸ਼ਾਹ ਐਵੀਨਿਊ ਕਲੋਵਿਸ। ਅੱਜ ਹੀ ਜਾਓ ਤੇ ਲੈ ਆਓ ਆਪਣੀ ਮਨਪਸੰਦ ਦੀ ਨਵੀਂ ਨਕੋਰ ਕਾਰ। ਫ੍ਰੈਜ਼ਨੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇੱਥੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਤਾਜ਼ਾ ਸਬਜ਼ੀਆਂ ਲੈ ਸਕਦੇ ਹੋ। ਆਪਣੀਆਂ ਤਾਜ਼ਾ ਮਠਿਆਈਆਂ ਦੇ ਲਈ ਪੂਰੇ ਫ੍ਰੈਜ਼ਨੋ ਤੇ ਕੈਲੀਫੋਰਨੀਆ ਦੇ ਵਿੱਚ ਜਾਣੇ ਜਾਂਦੇ ਹਨ। ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇਹਨਾਂ ਦੇ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਖਾਣਾ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਲੈ ਕੇ ਜਾਓ। ਟਰੱਕ ਡਰਾਈਵਰ ਵੀਰਾਂ ਦੇ ਲਈ ਵਿਸ਼ੇਸ਼ ਰੋਟੀ ਦਾ ਪ੍ਰਬੰਧ ਹੈ। ਪਹੁੰਚਣ ਤੋਂ ਪਹਿਲਾਂ ਆਰਡਰ ਕਰ ਸਕਦੇ ਹੋ। ਫੂਡ ਆਰਡਰ ਕਰਨ ਦੇ ਲਈ ਹੋਰ ਜਾਣਕਾਰੀ ਲਈ ਕਾਲ ਪਾਲਿਕਾ ਬਾਜ਼ਾਰ 559-237-3333 5592373333। ਹਾਈਵੇ 99 ਦੇ ਕਲਿੰਟਨ ਵਾਲੇ ਐਗਜ਼ਿਟ ਤੇ ਮਾਰਕਸ ਅਤੇ ਕਲਿੰਟਨ ਦੇ ਕਾਰਨਰ ਤੇ 2438 ਨਾਰਥ ਮਾਰਕਸ ਐਵੀਨਿਊ ਫ੍ਰੈਜ਼ਨੋ। ਪਾਲਿਕਾ ਬਾਜ਼ਾਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਲਈ ਕਾਲ 4087227698। ਤੁਹਾਡੀਆਂ ਇੰਸ਼ੋਰੈਂਸ ਹਰ ਇੱਕ ਤਰੀਕੇ ਦੀਆਂ ਜ਼ਰੂਰਤਾਂ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ। 25 ਸਾਲ ਤੋਂ ਵੱਧ ਦਾ ਤਜਰਬਾ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਕਨਵੀਨੀਅੰਸ ਸਟੋਰ, ਹੋਟਲ, ਮੋਟਰ, ਟੈਕਸੀ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਤੇ ਵਿਜ਼ਟਰ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਖਾਲਸਾ ਇੰਸ਼ੋਰੈਂਸ ਏਜੰਸੀ। ਕੈਲੀਫੋਰਨੀਆ ਦੀਆਂ ਹਵਾਵਾਂ 'ਚ ਉੱਡ ਕੇ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਖਿਲਾਰਦਾ ਇੱਕੋ ਰੇਡੀਓ ਸਟੇਸ਼ਨ, ਇੱਕੋ ਰੇਡੀਓ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ। ਤੇ ਸਰੋਤੇ ਕਾਲ ਕਰਨ ਦੇ ਲਈ ਸਟੂਡੀਓ ਦੇ ਵਿੱਚ ਨੰਬਰ ਹੈ 408272 4082725200। ਆਓ ਆਪਾਂ ਵਾਰੀ ਸਿਰ ਕਾਲਸ ਜਿਹੜੀਆਂ ਉਹ ਲੈਣੀਆਂ ਸ਼ੁਰੂ ਕਰਦੇ ਹਾਂ। ਕਾਲ ਕਰਨ ਦੇ ਲਈ ਨੰਬਰ 408272 ਆਪਣੇ ਅੱਜ ਦੇ ਜਿਹੜੇ ਪਹਿਲੇ ਕਾਲਰ ਨੇ ਜਸਬੀਰ ਸਿੰਘ ਜੀ। ਸਤਿ ਸ਼੍ਰੀ ਅਕਾਲ। ਹਾਂ, ਸਤਿ ਸ਼੍ਰੀ ਅਕਾਲ ਜੀ ਦੋਨੋਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਮਿੰਟੂ ਜੀ, ਇੱਕ ਪਿਛਲੇ ਹਫ਼ਤੇ 26 ਮਾਰਚ ਨੂੰ ਇੱਕ ਇੰਟਰਨੈਸ਼ਨਲ ਨਿਊਜ਼ ਬਣਨੀ ਚਾਹੀਦੀ ਸੀ। ਖਬਰ ਸੀ ਕਿ 26 ਮਾਰਚ ਨੂੰ USA ਕਾਂਗਰਸ 'ਚ ਨਾ ਇੱਕ ਹੀਅਰਿੰਗ ਹੋਈ ਹੈ ਸੋਸ਼ਲ ਮੀਡੀਆ ਤੇ, ਫੇਸਬੁੱਕ ਤੇ, ਟਵਿੱਟਰ ਤੇ, WhatsApp ਦੇ ਜਿਹੜੇ ਓਨਰ ਸੀ ਜਾਂ ਉਹਨਾਂ ਦੇ ਅਧਿਕਾਰੀ ਸੀਗੀ, ਉਹਦੇ 'ਚ ਸ਼ਾਮਲ ਹੋਏ ਸੀ। ਤੇ ਉੱਥੇ ਦੁਨੀਆ ਭਰ 'ਚ ਕੰਪਲੇਂਟਾਂ ਆਈਆਂ ਸੀਗੀਆਂ ਵੀ ਇਹਨਾਂ
ਜੀ ਮੈਨੂੰ ਲੱਗਦਾ ਉਹਨਾਂ ਦੀ ਲਾਈਨ ਜਿਹੜੀ ਆ ਵਿੱਚ ਡ੍ਰੌਪ ਹੋ ਗਈ ਆ ਸਮਹਾਓ, ਤੇ ਬੇਨਤੀ ਕਰਦੇ ਹਾਂ ਮੁੜ ਦੁਬਾਰਾ ਜਿਹੜਾ ਜੀ ਕਾਲ ਜਿਹੜੀ ਹੈ ਜੀ ਤੁਸੀਂ ਕਰ ਲਿਓ। ਤੇ ਕਾਲ ਕਰਨ ਦੇ ਲਈ ਨੰਬਰ ਹੈ 408 272 5200 ਤੇ ਆਪਾਂ ਆਪਣੇ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਅਵਤਾਰ ਸਿੰਘ ਪੰਨੂ। ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ, ਸੁਣਨ ਵਾਲਿਆਂ ਨੂੰ ਹੀ। ਮੇਰਾ ਸਵਾਲ ਹੈ ਜੀ ਕਿ ਮੋਦੀ ਸਾਹਿਬ ਨੇ ਡਿਕਲੇਅਰ ਕਰਤਾ ਵੀ ਮਮਤਾ ਹਾਰ ਗਈ ਹੈ, ਤੇ ਸ਼ਾਹ ਨੇ ਡਿਕਲੇਅਰ ਕਰਤਾ ਕਿ ਅਸੀਂ 200 ਸੀਟਾਂ ਬੰਗਾਲ 'ਚ ਜਿੱਤ ਜਾਣੀਆਂ ਨੇ, ਤੇ ਜਿਵੇਂ EVM ਮਸ਼ੀਨਾਂ ਹੈ ਨਾ, ਇਹ ਕਾਰਾਂ 'ਚ ਲੈ ਕੇ ਤੁਰੇ ਫਿਰਦੇ ਨੇ। ਕੀ ਲੱਗਦਾ ਤੁਹਾਨੂੰ ਵੀ ਇਹ ਜੋ ਕੁਝ ਉਹਨਾਂ ਡਿਕਲੇਅਰ ਕਰਤਾ ਉਹ ਸੱਚ ਹੀ ਹੋਣਾ ਕਿ ਨਹੀਂ? ਧੰਨਵਾਦ ਸਰ, ਨਿਊ ਵਰਲਡ ਆਰਡਰ ਸ਼ਬਦ ਇਹਨਾਂ ਦਿਨਾਂ 'ਚ ਬੜਾ ਚਰਚਾ ਦੇ ਵਿੱਚ ਆ। ਨਿਊ ਵਰਲਡ ਆਰਡਰ ਦਾ ਜਿਹੜਾ ਮੁੱਖ ਏਜੰਡਾ ਹੈ ਉਹ ਕੀ ਹੈ? ਉਹਨੂੰ ਕਦੇ ਦੇਖਿਓ ਕਿ ਮਨੀ ਕੰਟਰੋਲ, ਮਾਈਂਡ ਕੰਟਰੋਲ, ਪੋਪੂਲੇਸ਼ਨ ਕੰਟਰੋਲ, ਇਹ ਸਾਰੀਆਂ ਚੀਜ਼ਾਂ ਨੇ। ਤਾਂ ਇਹ ਮਾਈਂਡ ਕੰਟਰੋਲ ਦੀ ਗੇਮ ਹੈ ਜਿਹੜੀ ਤੁਸੀਂ ਇਹ ਦੇਖ ਰਹੇ ਹੋ ਕਿ ਅਸੀਂ ਜਿੱਤ ਜਾਣਾ, ਇੰਨੀਆਂ ਸੀਟਾਂ ਜਿੱਤਾਂਗੇ, ਦੀਦੀ ਹਾਰ ਜਾਏਗੀ, ਦੀਦੀ ਇੱਥੋਂ ਲੜੇਗੀ, ਦੀਦੀ ਤੇ ਅੱਜ ਮੋਇਆ ਮੋਇਤਰੇ ਨੇ ਮੇਰੇ ਖਿਆਲ ਦੇ ਨਾਲ ਜਵਾਬ ਵੀ ਬੜਾ ਘੈਂਟ ਦਿੱਤਾ ਕਿ ਇਹ ਸਾਰਾ ਕੁਛ ਹੈ ਜਿਹੜਾ ਉਹ ਅਵਾਰਾ ਲੜਕੇ ਇੱਥੇ ਕਰਦੇ ਹੁੰਦੇ ਆ, ਮਤਲਬ ਕਿ ਬੰਗਾਲ ਦੇ ਵਿੱਚ। ਸੋ ਕਹਿਣ ਦਾ ਮਤਲਬ ਇਹੋ ਆ ਕਿ ਦੇਖੋ ਗੱਲ ਜਿਹੜੀ ਹੈ ਉਹ ਸਮਝਣ ਦੀ ਜ਼ਰੂਰਤ ਹੈ। EVM ਭਾਜੀ ਇਹ ਨਹੀਂ ਹੁੰਦਾ ਕਿ ਜਿੰਨੀਆਂ EVM ਆ ਉਹ ਸਾਰੀਆਂ ਜਿਹੜੀਆਂ ਨੇ ਉਹ ਮਤਲਬ ਕਿ ਹੈਂਗ ਕਰ ਲਈਆਂ ਜਾਂਦੀਆਂ, ਐਸਾ ਪੋਸੀਬਲ ਨਹੀਂ ਹੈ। ਤੁਸੀਂ ਕਿਸੇ ਵੀ ਟੈਕਨੀਸ਼ੀਅਨ ਤੋਂ, ਕਿਸੇ ਵੀ ਰਾਜਕਰਨਵੀਰ ਵੀ IT ਸਪੈਸ਼ਲਿਸਟ ਹੈ ਬੰਦਾ, ਇਹਨਾਂ ਤੋਂ ਵੀ ਪੁੱਛ ਲਿਓ ਤੁਸੀਂ। ਐਸਾ ਨਹੀਂ ਹੁੰਦਾ ਕਿ ਇੱਕ ਹਲਕੇ ਦੇ ਵਿੱਚ ਜਿੰਨੀਆਂ ਉਹ ਸਾਰੀਆਂ ਤੁਸੀਂ ਕਰ ਲਓਗੇ, ਐਸਾ ਨਹੀਂ ਹੁੰਦਾ। ਜੇ ਹੈ ਵੀ ਹੈ ਜਿਹੜੇ ਐਕਸਪਰਟ ਉਹ ਦੱਸਦੇ ਤੇ 2-4 ਕੀਤੀਆਂ ਜਾ ਸਕਦੀਆਂ ਹਨ, ਸੋ ਇੱਕ ਗਿਣਤੀ ਦੀਆਂ। ਪਰ ਰੌਲਾ ਕੀ ਹੈ ਕਿ ਉਹਦੇ ਵਾਸਤੇ ਇੱਕ ਮਾਈਂਡ ਸੈਟ ਕੀਤਾ ਜਾਂਦਾ ਹੈ ਜਨਤਾ ਦਾ ਕਿ ਹਾਂ ਐਸਾ ਹੋ ਸਕਦਾ ਹੈ, ਪੋਸੀਬਲ ਆ, ਐਸਾ ਹੋ ਸਕਦਾ ਹੈ। ਸੋ ਉਹ ਹੋ ਸਕਦਾ ਵਾਲੀ ਧਾਰਨਾ ਘੜਨ ਲਈ ਇਹ ਚੀਜ਼ਾਂ ਕਹੀਆਂ ਜਾਂਦੀਆਂ। ਇਹਨਾਂ ਨੇ ਤਾਂ ਇੱਕ ਅਸਮ ਦੇ ਵਿੱਚ ਬਹੁਤ ਵੱਡੀ ਹਿਮਾਕਤ ਕੀਤੀ, ਹਿਮਾਕਤ ਇਉਂ ਕੀਤੀ, ਇੱਕ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇ ਦਿੱਤਾ, ਪਹਿਲੇ ਪੰਨੇ ਤੇ ਇਸ਼ਤਿਹਾਰ ਇਸ ਤਰ੍ਹਾਂ ਛਪਵਾਇਆ ਕਿ ਵੇਖਣ ਵਾਲੇ ਨੂੰ ਲੱਗਦਾ ਸੀਗਾ ਕਿ ਨੈਸ਼ਨਲ ਨਿਊਜ਼ ਹੈ ਕਿ ਅਸੀਂ ਇੰਨੀਆਂ ਸੀਟਾਂ ਜਿੱਤ ਰਹੇ ਹਾਂ। ਉਹ ਕੀ ਆ? ਉਹ ਸਾਰਾ ਇਸੇ ਚੀਜ਼ ਦਾ ਕਿ ਤੁਸੀਂ ਮਾਈਂਡ ਤੇ ਕਾਬਜ਼ ਹੋ ਜਾਵੋ ਲੋਕਾਂ ਦੇ। ਇਹ ਚੀਜ਼ਾਂ ਨੇ, ਇਹ ਇੱਕ ਰਣਨੀਤਿਕ ਪੈਂਤੜਾ, ਇਹਨੂੰ ਤੁਸੀਂ ਇਸ ਲਹਿਜੇ ਨਾਲ ਨਹੀਂ ਲੈ ਸਕਦੇ ਕਿ ਹਾਂ ਇਹਨਾਂ ਨੇ ਕਹਿਤਾ ਤੇ EVM ਅਦਾ ਹੋ ਜਾਊਗਾ। ਇਹ ਜਨਤਾ ਦੀ ਜਿਹੜੀ ਸੋਚ ਹੈ ਨਾ ਉਹਨੂੰ ਤਿਆਰ ਕਰਦੇ ਆ, ਉਹਨੂੰ ਪ੍ਰਭਾਵਿਤ ਕਰਨ ਦਾ ਯਤਨ ਕਰਦੇ ਆ। ਇਹਦੀ ਗੇਮ ਹੈ ਜੀ। ਤੇ ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ, ਸਟੂਡੀਓ ਦੇ ਵਿੱਚ ਨੰਬਰ ਹੈ 408 272 5200 408272 5200 ਦੇ ਉੱਤੇ। ਤੇ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜੋਗਾ ਸਿੰਘ ਜੀ। ਜਸਵੰਤ ਜੀ, ਮੁੰਡਾ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰੀ ਸ਼ੰਕਾ ਹੈ ਥੋੜੀ ਜਿਹੀ, ਮੈਂ ਅਸੀਂ ਨਿਵੇਦਨ ਕਰਨੀ ਚਾਹੁੰਦਾ ਵੀ ਜਿੱਦਾਂ ਹੁਣ ਹਾਲਾਤ ਪੰਜਾਬ ਦੇ ਬੜੀ ਤੇਜ਼ੀ ਨਾਲ ਬਦਲ ਰਹੇ ਹੈਗੇ ਆ, ਇੱਕ ਜਿਹੜੀ ਆਪਣੀ ਖਰੀਦੀ ਬਾਰੇ ਜਾਂ ਕਰਜ਼ੇ ਜੋ ਪਰੇਸ਼ਾਨੀਆਂ ਪੈ ਰਹੀਆਂ, ਜਦੋਂ ਉਹ ਝੋਨਾ ਸੀ ਜ਼ਿਮੀਂਦਾਰ ਹੁਣ ਤੋਂ ਹੀ ਆਪਣਾ ਤਿਆਰ ਲਗਾ ਕਰਨਾ ਚਾਹੀਦਾ ਵੀ ਕਿਸੇ ਦੀ ਫਸਲ ਦੀ ਪਰੇਸ਼ਾਨੀ ਨਾ ਹੋਵੇ ਜੀ। ਉਸ ਕਿਸਾਨਾਂ ਦੀ ਬਿਜਾਈ ਕਰਨੀ ਚਾਹੀਦੀ ਹੈ, ਉਸ ਇਲਾਕੇ ਦੀ ਵੰਡ ਹੋਣੀ ਚਾਹੀਦੀ, ਜਿੱਥੇ ਝੋਨੇ ਤੇ ਗੁਜ਼ਾਰਾ ਨਹੀਂ ਹੁੰਦਾ ਉੱਥੇ ਲਾਉਣ, ਜਿੱਥੇ ਨਾ ਲਾ ਤੇ ਬਾਅਦ ਦੇ ਪਰੇਸ਼ਾਨੀਆਂ ਨਾ ਹੋਣ ਜੀ। ਆਹੀ ਮੈਂ ਕਹਿਣਾ ਵੀ ਜ਼ਿਮੀਂਦਾਰ ਨੇ ਸਤਰਕ ਅਵੇਅਰ ਹੋਣਾ ਚਾਹੀਦਾ। ਆਹੀ ਗੱਲ ਹੈ ਜੀ। ਮਿਹਰਬਾਨੀ ਜੀ। ਧੰਨਵਾਦ ਜੀ। ਥੈਂਕ ਯੂ ਜੀ। ਹਾਂ, ਨਹੀਂ ਵੀ ਤੁਹਾਡਾ ਆਈਡੀਆ ਠੀਕ ਹੈ, ਪਰ ਇਹ ਮੰਨਣਾ ਨਹੀਂ ਕਿਸੇ ਨੇ, ਕਿਉਂਕਿ ਮਾਫ ਕਰਨਾ ਸ਼ਬਦ ਮੇਰੇ ਕਈ ਵਾਰ ਕਰੜੇ ਹੁੰਦੇ ਆ, ਮੇਰੇ ਮੂੰਹ ਨਿਕਲ ਜਾਂਦੇ ਆ ਕਿ ਕਿਸਾਨ ਵੀ ਤੇ ਪਦਾਰਥਵਾਦੀ ਹੋ ਗਿਆ ਨਾ। ਕਿਸਾਨ ਦੀ ਵੀ ਇੱਕ ਲੋਭ ਲਾਲਸਾ ਜੁੜ ਗਈ ਹੈ ਮੁਨਾਫੇ ਨਾਲ। ਤਾਂ ਜਿੱਥੇ ਮੁਨਾਫਾ ਜੁੜ ਜਾਂਦਾ ਹੈ ਨਾ, ਮੁਨਾਫਾ ਕਾਰਪੋਰੇਟ ਕੀ ਹੈ ਕਿ ਅੰਬਾਨੀ, ਅਡਾਨੀ, ਉਹ ਮਤਲਬ ਕਿ ਹੁਣ ਆਉਣ ਵਾਲੇ ਸਮੇਂ 'ਚ ਕਿਤੇ ਹੋ ਸਕਦਾ ਕਿ ਉਹਨਾਂ ਦੇ ਘਰੋਂ ਦਾਣੇ ਮੁੱਕ ਜਾਣਗੇ ਤੇ ਉਹ ਤਾਂ ਕੰਮ ਕਰਦੇ ਆ। ਸੋ ਲੋਭ ਹੈ, ਇੱਕ ਲਾਲਚ ਹੈ, ਇੱਕ ਹਲਕ ਹੈ। ਸੋ ਅਸੀਂ ਉਹ ਲਲਕ ਪੈਦਾ ਕਰ ਲਈ ਆਪਣੇ ਅੰਦਰ। ਪਹਿਲਾਂ ਅਸੀਂ ਆਪਣੇ ਵਾਸਤੇ ਖੇਤੀ ਕਰਦੇ ਸਾਂ, ਜਿਉਣ ਵਾਸਤੇ ਖੇਤੀ ਕਰਦੇ ਸਾਂ, ਅਸੀਂ ਆਪਣੀ ਪੀੜ੍ਹੀ ਅੱਗੇ ਤੋਰਨ ਵਾਸਤੇ ਖੇਤੀ ਕਰਦੇ ਸਾਂ। ਅੱਜ ਅਸੀਂ ਮੁਨਾਫਾ ਲੱਭਦੇ ਹਾਂ ਖੇਤੀ 'ਚ। ਸੋ ਇਹ ਮਾਫ ਕਰਨਾ ਮੇਰੇ ਸ਼ਬਦ ਆ, ਪਰ ਇਹ ਸੱਚਾਈ ਆ। ਤਾਂ ਜਿਸ ਚੀਜ਼ ਨਾਲ ਵੀ ਮੁਨਾਫਾ ਜੁੜਦਾ ਉੱਥੇ ਸ਼ੋਸ਼ਣ ਵੀ ਆਉਂਦਾ, ਉੱਥੇ ਬਹੁਤ ਵੱਡੇ ਪੱਧਰ 'ਤੇ ਨੁਕਸਾਨ ਵੀ ਹੁੰਦਾ, ਜਿਵੇਂ ਰਸਾਇਣਕ ਪੱਧਰ 'ਤੇ।
ਆਪਾਂ ਦੇਖਦੇ ਹਾਂ ਕਿ ਕੀ ਕੁਛ ਆ। ਅੱਜ ਸਾਡੀ ਖੁਰਾਕ ਇਹੋ ਜਿਹੀ ਹੋ ਗਈ ਆ ਕਿ ਸਾਡੇ ਬੱਚਿਆਂ ਨੂੰ ਹਾਰਟ ਅਟੈਕ ਆ ਰਹੇ ਨੇ। ਸਾਡੇ ਜਦੋਂ ਮੈਂ ਪੜ੍ਹਦਾ ਸਾਂ, ਸੱਚ ਜਾਣੋ ਪੂਰੇ ਮੈਂ ਸਾਰਾ ਜਿੰਨਾ ਆਪਦਾ ਸਕੂਲ ਵਾਲਾ ਹੈਗਾ, ਮਤਲਬ ਕਿ 10ਵੀਂ ਤੱਕ ਦਾ ਜਿੰਨਾ ਵੀ ਸਫ਼ਰ ਆ, ਸਰਕਾਰੀ ਸਕੂਲ 'ਚ ਤੈਅ ਕੀਤਾ। ਇੱਕ ਵੀ ਕੁੜੀ ਜਾਂ ਇੱਕ ਵੀ ਮੁੰਡੇ ਨੂੰ ਐਨਕ ਨਹੀਂ ਸੀ ਲੱਗੀ +2 ਤੱਕ। ਮੈਂ +2 'ਚ ਜਾ ਕੇ ਐਨਕ ਦੇਖੀ ਸੀ, ਸ਼ਹਿਰੀ ਬੱਚਿਆਂ ਨੂੰ ਲੱਗੀ, ਕਿਉਂਕਿ ਉਦੋਂ ਅਸੀਂ ਸ਼ਹਿਰ ਗਏ। ਉੱਥੇ +2 'ਚ ਜਾ ਕੇ ਮੈਂ ਦੇਖੀ ਸੀ, ਸਾਡੇ ਸੈਕਸ਼ਨ ਦੇ ਵਿੱਚ ਇੱਕ ਮੁੰਡੇ ਦੇ ਐਨਕ ਲੱਗੀ ਹੁੰਦੀ ਸੀ, ਅਸੀਂ ਉਹਨੂੰ ਐਨਕੋ ਕਹਿ ਕੇ ਚੜਾਉਂਦੇ ਸੀ। ਤਾਂ ਉਹ ਅੱਜ ਕੀ ਆ, ਅੱਜ ਸਾਡੇ ਪੇਂਡੂ ਬੱਚਿਆਂ ਦੇ ਵੀ 5-5 ਸਾਲ ਵਾਲਿਆਂ ਨੂੰ ਐਨਕਾਂ ਲੱਗੀਆਂ, ਉਹਨਾਂ ਦੇ ਵਾਲ ਵੱਗੇ ਹੋ ਰਹੇ ਆ 10-10 ਸਾਲ ਦੀ ਉਮਰ ਦੇ ਵਿੱਚ। ਸੋ ਅਸੀਂ ਬਹੁਤ ਕੁਝ ਗਲਤ ਕੀਤਾ ਹੈ। ਮਾਫ਼ ਕਰਨਾ, ਅਸੀਂ ਕਿਸਾਨ ਆ, ਮਿੱਟੀ ਦੇ ਪੋਤੇ ਆ। ਮੇਰੀ ਉਹ ਸਾਰੀ ਭਾਵਨਾ ਵੀ ਉਹਨਾਂ ਦੇ ਨਾਲ ਹੈ, ਮੈਂ ਖੜਦਾ ਵੀ ਹਾਂ ਧਿਰ ਬਣ ਕੇ, ਮੈਨੂੰ ਕੋਈ ਡਰ ਵੀ ਹੈ ਨਹੀਂ ਕਿਸੇ ਦਾ। ਪਰੰਤੂ ਜਿੱਥੇ ਗਲਤ ਹੈ ਸੋ ਗਲਤ ਆ, ਜਿੱਥੇ ਮੁਨਾਫਾ ਜੁੜਦਾ ਉੱਥੇ ਬਹੁਤ ਕੁਝ ਰੌਂਗ ਹੁੰਦਾ। ਸੋ ਇਹ ਹਾਲੇ ਨਹੀਂ, ਪਰ ਜੇ ਪ੍ਰੇਰਿਆ ਜਾਵੇ, ਕਿਸਾਨ ਨੂੰ ਸਮਝਾਇਆ ਜਾਵੇ, ਲੰਬੀ ਜਦੋਜਹਿਦ ਵਾਸਤੇ ਜੇ ਰਣਨੀਤੀ ਕਰੀ ਜਾਵੇ, ਐਸਾ ਸੰਭਵ ਹੀ ਹੈ। ਅਸੰਭਵ ਇਹ ਨਹੀਂ ਹੈ ਕਿ ਇੰਪੋਸੀਬਲ ਹੈ। ਇੰਪੋਸੀਬਲ ਸ਼ਬਦ ਦੇ ਵਿੱਚ ਵੀ ਉਹ ਕਹਿੰਦੇ ਨੇ ਨਾ ਇੰਪੋਸੀਬਲ, ਤਾਂ ਪੋਸੀਬਲ ਵੀ ਹੈ। ਜੀ ਜੀ ਬਿਲਕੁਲ। ਅਗਲੇ ਕਾਲਰ ਜਿਹੜੇ ਜੀ ਆਪਣੇ ਨਾਲ ਜੁੜੇ ਹੋਏ ਨੇ ਅਵਤਾਰ ਸਿੰਘ ਜੀ। ਹਾਂਜੀ ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ ਲੱਗਦਾ ਜੀ ਭੁੱਲ ਗਏ ਨੇ, ਤੇ ਕੋਈ ਨਹੀਂ ਜੀ, ਅੱਗੇ ਵੱਧਦੇ ਹਾਂ ਜੀ। ਅਗਲੇ ਕਾਲਰ ਜਸਵੀਰ ਸਿੰਘ ਢਿੱਲੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ, ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਆਪਣਾ ਮਿੰਟੂ ਸਾਹਿਬ ਤੋਂ ਪੁੱਛਣਾ ਚਾਹੁੰਦਾ ਵੀ ਪਹਿਲਾਂ ਬਾਦਲ ਖਾ ਕੇ ਪੰਜਾਬ ਨੂੰ, ਹੁਣ ਕੈਪਟਨ ਆ ਗਿਆ, ਕੈਪਟਨ ਕਹਿੰਦਾ ਦੂਜੀ ਵਾਰੀ ਬਣਾ ਦਿਓ, ਜਿਹੜਾ ਰਹਿੰਦਾ ਮੈਂ ਪੰਜਾਬ ਨੂੰ ਸੁਧਾਰ ਦੂੰ। ਵੀ ਇਹਨਾਂ ਨੂੰ ਖਾਣ ਦੀ ਲਾਲਚ ਪਈ ਆ ਕਿ ਕੁਛ ਕਰਨਗੇ ਵੀ? ਪਹਿਲਾਂ ਇਹਨਾਂ ਦੇ ਪਿਓ ਦਾਦੇ ਖਾ ਗਏ, ਬਾਦਲ ਦੇ ਪਿਓ ਦਾਦੇ ਪਿਓ ਆ ਗਿਆ ਤਾਂ ਬਾਦਲ ਨੂੰ ਨਹੀਂ ਖਾ ਗਏ, ਤੇ ਗਾਂ ਹੁਣ ਮੁੰਡੇ ਆ ਗਏ ਉਹ ਖਾਈ ਜਾਂਦੇ। ਤੇ ਇਹਨਾਂ ਨੂੰ ਕੋਈ ਸ਼ਰਮ ਜਾ ਹੈ ਕਿ ਨਹੀਂ ਵੀ ਪੰਜਾਬ ਨੂੰ ਬਖਸ਼ਣਾ ਕਿ ਨਹੀਂ ਬਖਸ਼ਣਾ? ਇਹਨਾਂ ਦਾ ਕੀ ਹੱਲ ਹੋਊਗਾ? ਮਿਹਰਬਾਨੀ। ਮੈਂ ਦੇਖੋ, ਮੈਂ ਤੇ ਆਪ ਦੁਖੀ ਹੋਇਆ ਪਿਆ ਜੇ ਸੱਚ ਪੁੱਛੋ ਤੇ ਤੁਹਾਡੇ ਵਾਂਗੂ ਕਿ ਕਦੋਂ ਕੁ ਤੱਕ ਸਿਲਸਿਲਾ ਚੱਲੂਗਾ। ਹੁਣ ਮੈਂ ਉਸ ਉਮਰ ਦੇ ਪੜਾਅ ਤੇ ਆ ਜਿੱਥੇ ਮੈਂ ਹੁਣ ਖੁਦ ਨੂੰ ਸਮਝਦਾ ਕਿ ਢਲ ਗਏ ਆ, ਅਸੀਂ ਢਾਲ ਵਾਲੀ ਜਗ੍ਹਾ ਤੇ ਆ ਗਏ ਹਾਂ। ਜਦੋਂ ਬੰਦਾ ਢਲਦਾ ਤੁਹਾਨੂੰ ਪਤਾ ਹੀ ਹੈ ਨਾ ਕਿ ਮੇਰੀ ਬਜ਼ੁਰਗੀ ਤੇ ਜਵਾਨੀ ਆ ਚੁੱਕੀ ਆ। ਹੀ ਕੁਛ ਸੁਣਿਆ ਜਦੋਂ ਤੋਂ ਸੁਰਤ ਸੰਭਲੇ ਮੈਨੂੰ ਲੈ ਆਓ, ਫੇਰ ਲੈ ਕੇ ਆਓ ਤੇ ਕਹਿੰਦੇ ਮੈਨੂੰ ਫੇਰ ਬਣਾ ਦਿਓ। ਹੱਦ ਹੋ ਗਈ ਤੁਹਾਡੇ ਵਾਲੀ। ਇਹ ਤੇ ਲਾਹਨਤੀ ਕਿਸਮ ਦਾ ਕੰਮ ਆ ਕਿ ਤੁਸੀਂ ਕਹਿ ਦਿੰਦੇ ਹੋ ਮੈਂ ਉਦੋਂ ਤੱਕ ਰਾਜਨੀਤੀ ਨਹੀਂ ਛੱਡਾਂਗਾ ਜਦੋਂ ਤੱਕ ਪੰਜਾਬ ਸੁਧਰਦਾ ਨਹੀਂ। ਤੇ ਮੈਨੂੰ ਰਾਜਨੀਤੀ 'ਚ 52 ਸਾਲ ਹੋ ਗਏ। ਲਾਹਨਤ ਹੈ ਤੁਹਾਡੇ 52 ਸਾਲਾਂ ਤੇ ਕਿ ਹਾਲੇ ਵੀ ਤੁਹਾਨੂੰ ਕਹਿਣਾ ਪੈ ਰਿਹਾ ਹੈ ਕਿ ਅਸੀਂ ਮਤਲਬ ਕਿ ਰਾਜਨੀਤੀ 'ਚ ਰਹਿ ਕੇ ਪੰਜਾਬ ਨੂੰ ਸੁਧਾਰਾਂਗੇ। ਬਖਸ਼ੋ। ਇਹ ਤੇ ਜੋਕਾਂ ਬਣ ਗਈਆਂ ਨੇ, ਨੇਤਾ ਖਾਦੇ ਨੇ। ਇਹ ਜੋਕਾਂ ਵੀ ਨਹੀਂ, ਜੋਕ ਵੀ ਰੱਜ ਜਾਂਦੀ ਆ। ਜੋਕ ਅਸੀਂ ਲਿਖੇ ਹੁੰਦੇ ਜਦੋਂ ਕਿਤੇ ਡਿੱਗੀ 'ਚ ਵੜਦੇ ਹੁੰਦੇ ਸੀਗੇ, ਸਾਡੇ ਇੱਧਰ ਨਾ ਪਾਣੀ ਡਿੱਗੀਆਂ 'ਚ ਹੁੰਦਾ ਸੀ ਉਦੋਂ ਪੀਣ ਵਾਲਾ। ਆਪਾਂ ਬੜੇ ਸਿਆਪੇ ਕੀਤੇ, ਅਸੀਂ ਆਪਾਂ ਪੀਣ ਵਾਲਾ ਪਾਣੀ ਕੱਢਦੇ ਹੁੰਦੇ ਸੀਗੇ ਅਸੀਂ ਪੀਣ ਵਾਸਤੇ, ਕਿਉਂਕਿ ਅਸੀਂ ਟਿੱਬਿਆਂ 'ਚ ਸੀ। ਤੇ ਜੋਕ ਲੱਗ ਜਾਂਦੀ ਸੀ ਕਈ ਵਾਰ, ਤੇ ਉਹ ਖੂਨ ਪੀ ਕੇ ਨਾ ਆਪਣੇ ਆਪ ਹੀ ਉਹ ਮਤਲਬ ਕਿ ਟੁੱਟ ਜਾਂਦੀ ਸੀ, ਛੱਡ ਜਾਂਦੀ ਸੀ। ਇਹ ਤੇ ਜੋਕਾਂ ਤੋਂ ਵੀ, ਇਹ ਤੇ ਇੱਲਾ ਗਿਰਜਾ ਤੋਂ ਵੀ ਭੈੜੇ ਆ। ਇਹ ਤੇ ਜਿਹੜੇ ਸਾਡੇ ਮੁਰਦੇ ਸਰੀਰ ਆ ਉਹਨਾਂ ਦੇ ਵਿੱਚੋਂ ਵੀ ਜਿਹੜੀ ਮਿੰਝ ਬਚੀ ਆ ਉਹ ਵੀ ਕਹਿੰਦੇ ਕਿ ਉਹ ਵੀ ਚਟਣੀ ਆ ਬਸ। ਜੀ ਜੀ। ਅਗਲੇ ਕਾਲਰ ਹਰਜਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਫॉर ਟਾਈਮ। ਮੈਂ ਮਿੰਟੂ ਜੀ ਨੇ ਪੁੱਛਣਾ ਹੈ ਕਿ ਕੋਈ ਖਬਰਾਂ ਆ ਰਹੀਆਂ ਕਿ ਜਿਹੜੇ MC ਆਪਣੇ OCI ਤੇ ਜਿਹੜੇ ਆਪਣੇ ਇੰਡੀਅਨ ਇੱਥੋਂ ਜਾ ਰਹੇ ਵਾਪਸ NRI, ਉਹਨਾਂ ਨੂੰ ਉੱਥੇ 에ਅਰਪੋਰਟਸ ਤੋਂ ਜ਼ਬਰਦਸਤੀ ਕੁਆਰੰਟਾਈਨ ਕਰਨ ਦੀ ਹਦਾਇਤ ਦਿੱਤੀ ਜਾ ਰਹੀ ਹੈ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ 에ਅਰਪੋਰਟ ਅਥਾਰਟੀਜ਼ ਤੇ ਇਹ ਹਾਈਲਾਈਟ ਕਰਨੀ ਚਾਹੀਦੀ ਹੈ ਚੀਜ਼। ਇਹ ਬਹੁਤ ਗਲਤ ਕੰਮ ਹੈ ਕਿਉਂਕਿ ਕਈ ਜਿਹੜੇ ਡੈਲੀਗੇਟਸ ਆਉਂਦੇ ਆ, ਇੰਡੀਅਨ ਡੈਲੀਗੇਟਸ ਵਾਪਸ ਆਉਂਦੇ, ਕਿ ਇਹ ਰੂਲ ਉਹਨਾਂ ਤੇ ਵੀ ਲਾਗੂ ਹੁੰਦਾ ਜਿਹੜੇ ਬਾਹਰੋਂ ਆਉਣਗੇ ਕੁਆਰੰਟਾਈਨ ਕਰਨਗੇ? ਤੇ ਕੋਈ ਨਿਊਜ਼ ਇਸ ਤਰ੍ਹਾਂ ਦੀ ਵੀ ਆਈ ਹੈ ਕਿ ਉਹ ਹੋਟਲ ਜਿਹੜੇ 'ਚ ਭੇਜਿਆ ਜਾਂਦਾ ਉੱਥੇ ਫਿਰ ਪੁਲਿਸ ਨਾਲ ਉਹਨਾਂ ਦੀ ਅੱਟੀ ਸੱਟੀ ਲੱਗੀ ਹੋਈ ਹੈ ਤੇ ਉਹ ਪੈਸੇ ਦੇ ਕੇ ਕੋਈ ਅਲੱਗ-ਅਲੱਗ ਫੀਸ ਹੈ, ਅਲੱਗ-ਅਲੱਗ ਮੂੰਹ ਵੇਖ ਕੇ ਚਪੇੜ ਮਾਰਦੀ ਹੈ ਤੇ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ।
ਇਹ ਬਹੁਤ ਹੀ ਹੈ ਤੇ ਆਪਣਾ ਇਹ ਫਰਜ਼ ਬਣਦਾ ਹੈ ਕਿ ਆਪਾਂ ਕੈਲੀਫੋਰਨੀਆ 'ਚ ਰਹਿੰਦੇ ਹਾਂ ਕਿ ਆਪਾਂ ਹਾਈਲਾਈਟ ਕਰੀਏ ਤੇ ਸੈਨ ਫਰਾਂਸਿਸਕੋ ਆਪਣੀ ਇੰਡੀਅਨ ਕੌਂਸੂਲੇਟ ਨੂੰ ਇਹਦੀ ਇਨਫੋਰਮੇਸ਼ਨ ਭੇਜੀ ਜਾਵੇ। ਅਸੀਂ ਆਪਣੇ ਲੈਵਲ ਤੇ ਇੱਥੋਂ ਸਿਆਟਲ ਤੋਂ ਕਰ ਰਹੇ ਹਾਂ ਤੇ ਇਸ ਚੀਜ਼ ਦਾ ਮੈਂ ਮਿੰਟੂ ਜੀ ਨੂੰ ਪੁੱਛਣਾ ਕਿ ਤੁਸੀਂ ਕੀ ਇਹਦੇ ਤੇ ਇੰਡੀਆ ਗਵਰਨਮੈਂਟ ਕੀ ਵਿਚਾਰ ਕਰਦੀ ਹੈ ਤੇ ਤੁਹਾਡਾ ਕੀ ਫਰਜ਼ ਹੈ ਉੱਥੇ ਆਪਣੇ ਵੀਰਾਂ ਵਾਸਤੇ ਵਾਰ-ਵਾਰ। ਨਹੀਂ ਦੇਖੋ ਸਰ, ਮੈਂ ਤੁਹਾਨੂੰ ਇੱਕ ਚੀਜ਼ ਹੋਨੈਸਟਲੀ ਕਹਾਂ ਕਿ ਮੈਨੂੰ ਇਹਨਾਂ ਚੀਜ਼ਾਂ ਬਾਰੇ ਨਾ ਬਹੁਤ ਘੱਟ ਨੌਲੇਜ ਹੈ, ਬਹੁਤ ਘੱਟ ਜਾਣਕਾਰੀ ਹੈ ਕਿ ਕਿਉਂਕਿ ਮੈਂ ਤਾਂ ਜ਼ਿੰਦਗੀ 'ਚ ਕਦੇ ਗਿਆ ਹੀ ਨਹੀਂ, ਏਅਰਪੋਰਟ ਤੱਕ ਗਿਆ ਹੀ ਨਹੀਂ ਕਿ ਉੱਥੇ ਕੀ ਕਾਇਦਾ ਕਾਨੂੰਨ ਆ। ਪਰ ਬਿਲਕੁਲ ਆਹ ਗੱਲ ਤੁਹਾਡੀ ਜਿਹੜੀ ਆ ਉਹ ਸਹੀ ਆ ਕਿ ਕੁਆਰੰਟੀਨ ਵੀ ਇੱਕ ਬਿਜ਼ਨਸ ਆ। ਪਹਿਲੀ ਗੱਲ ਤਾਂ ਹੈ ਕਿ ਹੋਟਲਾਂ ਦੀ ਮਾਰਕਿੰਗ ਹੋ ਜਾਂਦੀ ਹੈ ਕਿ ਕਿਹੜੇ ਘੱਲਣਾ ਕਮਿਸ਼ਨ, ਫਿਰ ਇਸ ਤੋਂ ਬਾਅਦ ਉੱਥੇ ਜਾ ਕੇ ਨੈਗੇਟਿਵ ਪੋਜ਼ਿਟਿਵ ਵਾਲੀ ਖੇਡ। ਔਰ ਇਹ ਸਰ ਸਕੈਮ ਨਿਕਲ ਚੁੱਕਾ। ਔਰ ਰਾਜ ਕਰਨਵੀਰ ਸਿੰਘ ਹੋਰਾਂ ਨੂੰ ਯਾਦ ਹੋਏਗਾ, ਆਪਣੇ ਜਿਹੜੇ ਰੈਗੂਲਰ ਸਰੋਤੇ ਉਹਨਾਂ ਨੂੰ ਯਾਦ ਹੋਏਗਾ, ਅੰਮ੍ਰਿਤਸਰ ਦੇ ਵਿੱਚ ਸਕੈਮ ਨਿਕਲਿਆ ਕਿ ਕਿਸ ਤਰੀਕੇ ਨਾਲ NRI ਦੀ ਲੁੱਟ ਕੀਤੀ ਗਈ ਸੀ ਹਸਪਤਾਲ ਨਾਲ ਰਲ ਕੇ। ਜਿਹੜੇ ਡਾਕਟਰਾਂ ਦੇ ਨਾਲ ਲੈਬ ਵਾਲੇ ਰਲੇ ਹੋਏ ਸੀਗੇ, ਉਹ ਲੈਬਤੁਲੀ ਲੈਬ ਸ਼ਾਇਦ ਸੀਗੀ, ਬੜੀ ਮਸ਼ਹੂਰ ਰਹੀ ਆ ਉਹ ਕਹਾਣੀ ਸਾਰੀ। ਸੋ ਕਹਿਣ ਦਾ ਮਤਲਬ ਇਹ ਕਿਤੇ ਹੈ, ਇਹ ਮੈਂ ਸਹਿਮਤ ਹਾਂ। ਪਰ ਮੈਨੂੰ ਇੱਕ ਗੱਲ ਤੋਂ ਹੈਰਾਨਗੀ ਆਉਂਦੀ ਹੈ ਕਿ ਜਦੋਂ ਤੁਸੀਂ ਜਹਾਜ਼ 'ਚ ਬੰਦੇ ਬਿਠਾ ਦਿੱਤੇ, ਜਹਾਜ਼ 'ਚ ਬੰਦੇ ਸਾਰੇ ਉਹ ਚੜੇ ਨੇ ਜਿਹੜੇ ਨੈਗੇਟਿਵ ਨੇ। ਹੁਣ ਜਾਂ ਤਾਂ ਇਹ ਹੈ ਕਿ ਜਹਾਜ਼ ਦੇ ਵਿੱਚ ਪਹਿਲਾਂ ਕਰੋਨਾ ਇੱਕ ਸੀਟ ਤੇ ਬੈਠਾ, ਜੇ ਤੁਸੀਂ ਜਦੋਂ ਉਤਰੋਗੇ ਤੁਹਾਨੂੰ ਫੇਰ ਟੈਸਟ ਆ ਤੇ ਫੇਰ ਤੁਹਾਨੂੰ ਕੁਆਰੰਟੀਨ ਆ। ਹੱਦ ਆ, ਤੁਸੀਂ ਜਦੋਂ ਰਿਪੋਰਟ ਦੇਖਣੀ ਹੈ ਕਿ 24 ਘੰਟੇ ਪਹਿਲਾਂ 48 ਘੰਟੇ ਪਹਿਲਾਂ ਬੰਦਾ ਨੈਗੇਟਿਵ ਆ, ਹੱਦ ਠੀਕ ਹੈ। ਉੱਥੇ ਤੁਸੀਂ ਵੱਧ ਤੋਂ ਵੱਧ ਜੇ ਲੰਮੀ ਫਲਾਈਟ ਆ, ਕੋਈ ਸਮਾਂ ਜ਼ਿਆਦਾ ਲੱਗਦਾ ਤੁਸੀਂ ਉੱਤਰ ਲਿਆਂਦਾ ਕੋਈ ਰੈਪਿਡ ਟੈਸਟ ਕਰ ਲਓ, ਦੇਖ ਲਓ ਕਿ ਜੇ ਕੋਈ ਲੱਗਦਾ ਕਿਸੇ ਨੂੰ ਕੋਈ ਸਿੰਪਟਮ ਹੈਗਾ ਉਹਨੂੰ ਤੁਸੀਂ ਕੁਆਰੰਟੀਨ ਕਰ ਲਓ। ਸਾਰਿਆਂ ਨੂੰ ਕਦੋਂ ਫਾਇਦੇ ਦਿੰਦੇ ਹੋ? ਮੇਰਾ ਦੋਸਤ ਗਿਆ ਦੁਬਈਓਂ, ਦੋਸਤ ਕੀ ਮੇਰਾ ਭਤੀਜਾ ਵੀ ਹੈ, ਲੱਗਦਾ ਕਿ ਭਰਾਵਾਂ ਵਰਗਾ ਹੀ ਆ। ਉਹ ਕਹਿੰਦਾ ਕਿ ਅਸੀਂ ਕਾਹਦਾ ਦੁਬਈ ਗਿਆ, ਅਸੀਂ ਤਾਂ ਸਿਆਪਾ ਪਾ ਬੈਠੇ ਹਾਂ। ਜਿੱਥੇ ਉਤਰੋ ਜਿੱਥੇ ਕਰਕੇ ਉੱਥੇ ਨਾਤਾਂ ਦੇ ਵਿੱਚ ਸਿਲਾਈ ਮਾਰ ਦਿੰਦੇ ਆ। ਉਹ ਤਾਂ ਦੇ ਕੇ 800 1000 ਰੁਪਈਆ ਤੋਂ 500 ਰੁਪਏ ਬਸ, ਲੇਕਿਨ ਪੈਸਿਆਂ ਦੀ ਥਾਂ ਤੇ ਲੁੱਟ ਕਰਾਈ ਹੈ। ਕਾਹਦਾ ਅਸੀਂ ਘੁੰਮਣ ਗਏ। ਸੋ ਆਹ ਹਾਲ ਬਣਿਆ ਪਿਆ। ਮੈਂ ਤੁਸੀਂ ਇਹ ਚੀਜ਼ਾਂ ਕਰੋ ਜਿੰਨਾ ਵੀ ਹੋ ਸਕਦਾ, ਆਵਾਜ਼ ਬੁਲੰਦ ਕਰੋ। ਅਸੀਂ ਵੀ ਤੁਹਾਡੇ ਲਈ ਕਰ ਹੀ ਸਕਦੇ ਹਾਂ, ਆਵਾਜ਼ ਹੀ ਬੁਲੰਦ ਕਰ ਸਕਦੇ ਹਾਂ। ਪਰ ਮੈਨੂੰ ਬਹੁਤਾ ਪਤਾ ਨਹੀਂ ਹੈ ਕਿ ਕੀ ਇਹਨਾਂ ਨੇ ਕਾਇਦਾ ਕਾਨੂੰਨ ਰੱਖਿਆ। ਪਰ ਮੈਂ ਤਾਂ ਤੁਹਾਨੂੰ ਇੱਕ ਸਲਾਹ ਇਹ ਦਊਂਗਾ ਕਿ ਦੇਖੋ ਇੱਥੇ 70,000 ਤਕਰੀਬਨ ਡੇਲੀ ਕੇਸ ਆਉਣ ਡਿਆ ਪਿਆ ਤੇ ਗੱਲ ਜਿਹੜੀ ਹਾਲੇ ਤੱਕ ਜਿਹੜੇ ਹੈਗੇ ਆ ਨਾ ਮਾਨਯੋਗ ਜਿਹੜੇ ਹੋਮ ਮਿਨਿਸਟਰ ਆ ਸਾਡੇ ਅਮਿਤ ਸ਼ਾਹ ਜੀ, ਉਹਨਾਂ ਨੇ ਹਾਲੇ ਮੋਰਚਾ ਨਹੀਂ ਸੰਭਾਲਿਆ। ਜਿਵੇਂ ਉਹ ਮੋਰਚਾ ਸੰਭਾਲ ਲੈਣਗੇ ਫਿਰ ਸਭ ਕੁਝ ਠੀਕ ਹੋ ਜਾਣਾ, ਫਿਰ ਸਭ ਕੁਝ ਠੀਕ ਹੋ ਜਾਏਗਾ। ਕਰੋਨਾ ਜਿਹੜਾ ਨੱਸ ਜਾਣਾ। ਜਦ ਤੱਕ ਉਹ ਚੋਣਾਂ 'ਚ ਬਿਜ਼ੀ ਆ, ਮੇਰਾ ਆਪਣਾ ਤੁਹਾਨੂੰ ਇੱਕ ਵਿਅਕਤੀਗਤ ਮਸ਼ਵਰਾ ਹੈ ਕਿ ਤਦ ਤੱਕ ਇੰਡੀਆ ਨਾ ਹੀ ਆਓ। ਜਦੋਂ ਬੋਲੇ ਫਿਰ ਨਾਲ ਦੀ ਨਾਲ ਇਹ ਕਰੋਨਾ ਜਿਹੜਾ ਉਹ ਸਿਮਟ ਜਾਣਾ, ਫਿਰ ਆ ਜਾਓ, ਕੋਈ ਚੱਕਰ ਜੀ ਜੀ ਬਿਲਕੁਲ। ਅਵਤਾਰ ਸਿੰਘ ਜੀ, ਅਵਤਾਰ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੈਂ 20 ਸਾਲ ਪਹਿਲਾਂ ਉਹ ਜੇ ਕੋਈ ਸਰਬਸੰਮਤੀ ਦੇ ਨਾਲ ਵੋਟਾਂ ਦੇ ਵਿੱਚ ਬਣਾਉਂਦੇ ਸੀਗੇ ਤੇ ਉਹ ਗਵਰਨਮੈਂਟ ਗ੍ਰਾਂਟ ਦਿੰਦੀ ਸੀਗੀ, ਤਾਂ ਉਸ ਤੋਂ ਬਾਅਦ ਵੀ ਉਹ ਜ਼ਿਆਦਾ ਗ੍ਰਾਂਟ ਵੱਧ ਗਈ। ਇੱਦਾਂ ਜੇ ਕੋਈ MLA ਬਣਾਉਣਾ ਜਾਂ ਸਰਪੰਚ ਬਣਾਉਣਾ, ਤਾਂ ਹੁਣ ਜੇ 25 ਨਾਲ ਵੋਟਾਂ ਪੈਣ ਜਾਂ ਸਰਬਸੰਮਤੀ ਨਾਲ ਵੋਟਾਂ ਜੇ ਪੈ ਜਾਣ ਤੇ ਸਭ ਤੋਂ ਚੰਗਾ ਆ। ਇਹ ਜੋ ਕੁਛ ਇਹੋ ਹੇਰਾ ਫੇਰੀ ਆ ਉਹ ਮੁੱਕ ਜਾਊਗੀ ਜੀ। ਬਹੁਤ ਘਮਸਾਨ ਹੋ ਰਿਹਾ ਆ। ਬਣਾ ਦਈਏ ਜੀ, ਵੋਟਾਂ ਦਾ ਖਰਚਾ ਬਚ ਜਾਊਗਾ ਜੀ। ਹੈਲੋ, ਹਾਂਜੀ ਹਾਂਜੀ ਜੇ ਸਰਬਸੰਮਤੀ ਨਾਲ ਵੋਟਾਂ ਦੀ ਜਗ੍ਹਾ CM ਚੁਣ ਲਈਏ ਸਰਬਸੰਮਤੀ ਨਾਲ। ਸਹੀ ਗੱਲ ਆ। ਇਹ ਸਰਬਸੰਮਤੀ ਨਾਲ ਤੇ ਹੁਣ ਕਿਤੇ ਵੀ ਕੁਛ ਜਿਹੜਾ ਆ ਉਹ ਬਣ ਨਹੀਂ ਰਿਹਾ, ਹੋ ਨਹੀਂ ਰਿਹਾ। ਅੱਜ ਕੁਛ ਪਿੰਡਾਂ ਦੇ ਵਿੱਚ ਇਹਨਾਂ ਦੀ ਗੱਲ ਸਹੀ ਹੈ, ਗ੍ਰਾਂਟ ਮਿਲਦੀ ਸੀਗੀ। ਹੁਣ ਤਾਂ ਮੈਨੂੰ ਪਤਾ ਨਹੀਂ ਗ੍ਰਾਂਟ ਮਿਲਦੀ ਹੈ ਜਾਂ ਬੰਦ ਕਰ ਦਿੱਤੀ ਇਹਨਾਂ ਨੇ। ਅੱਗੇ ਸੀਗਾ ਕਿ ਉਹ ਇੱਕ ਰੱਖਿਆ ਸੀਗਾ, ਇਨਾਮ ਹੀ ਰੱਖਿਆ ਸੀਗਾ, ਪਰ ਉਹਦੇ 'ਚ ਵੀ ਭਾਜੀ ਏਦਾਂ ਹੋਣ ਲੱਗ ਪਿਆ। ਮੈਂ ਤੁਹਾਨੂੰ ਕੁਛ ਪਿੰਡਾਂ ਦੀ ਜਿਵੇਂ ਮੇਰੀ ਹੈਗੀ ਹੈ ਜਾਣਕਾਰੀ, ਉਹਦੇ ਆਧਾਰ ਤੇ ਦੱਸਦਾ ਕਿ ਜਿਵੇਂ ਮੰਨ ਲਓ ਕੋਈ ਇੱਧਰੋਂ ਗਿਆ NRI, ਉਹਨੇ ਆਪਣਾ ਬੰਦਾ ਬਣਾਉਣਾ ਚਾਹਿਆ ਜਾਂ ਮਤਲਬ ਕਿ ਉਹਦੀ ਇੱਛਾ ਹੋਈ ਆ, ਕੁਛ ਇੱਦਾਂ NRI ਜਿਹੜੇ ਆ ਇਲੈਕਸ਼ਨ ਵੀ ਲੜੇ, ਬਣੇ ਵੀ ਆ ਸਰਪੰਚ, ਜਾਂ ਬਾਅਦ ਦੇ ਵਿੱਚ ਇੱਧਰ ਆ ਗਏ ਜਾਂ ਕੁਛ ਸਮੇਂ ਵਾਸਤੇ ਉਹ ਪੰਜਾਬ ਠਹਿਰੇ ਸੀ। ਕੁਛ ਮਤਲਬ ਕਿ ਜਿਨ੍ਹਾਂ ਦਾ ਪਿਛੋਕੜ ਇੱਦਾਂ ਦਾ ਸੀਗਾ ਜਾਂ ਜਿਨ੍ਹਾਂ ਦੇ ਕੋਲ ਵੈਸੇ ਦੋਹਰੀ ਨਾਗਰਿਕਤਾ ਵਗੈਰਾ। ਤਾਂ ਉਹਦੇ 'ਚ ਕੀ ਹੋਇਆ ਕਿ ਜਿਨ੍ਹਾਂ ਨੇ ਐਸਾ ਪਹਿਲ ਕਦਮੀ ਵਾਲਾ ਕੰਮ ਕੀਤਾ, ਉਹਨਾਂ ਤੋਂ ਵੀ ਹੁਣ ਫੀਸ ਲੈਣ ਲੱਗ ਗਏ ਕਿ ਜਿਹੜਾ ਇਲਾਕੇ ਦਾ ਨੇਤਾ ਲਿਆ ਭਾਈ ਹਾਂ ਤੇਰੀ ਸਰਬਸੰਮਤੀ ਕਰਾ ਦਿਆਂਗੇ, ਕੋਈ ਗੱਲ ਨਹੀਂ ਹੈ, ਕੋਈ ਚੱਕਰ ਨਹੀਂ, ਇੰਨੇ ਕੋਈ ਇੱਧਰ ਦੇ ਕਹਿੰਗੇ ਇਹਨੇ ਗੁਰਦੁਆਰਿਆਂ ਦੇ ਨਾਮ ਤੇ
ਕਿ ਗੁਰਦੁਆਰੇ ਇੰਨੇ ਮੈਂ ਦੇ ਦੂੰਗਾ, ਮੈਨੂੰ ਸਰਬਸੰਮਤੀ ਨਾਲ ਬਣਾ ਦਿਓ। ਗੁਰਦੁਆਰੇ ਦੇ ਨਾਮ ਤੇ ਕਹਿ ਕੇ ਮੈਂ ਇੰਨੇ ਦੇਵਾਂਗਾ ਗੁਰਦੁਆਰੇ, ਉਹ ਦੇਣੇ ਕਿਤੇ ਸੀ ਕਿ ਥੋੜੇ ਬਹੁਤੇ ਦੇ ਕੇ ਤੇ ਉਧਰ ਦੇਤੇ। ਸੋ ਇਹ ਚੀਜ਼ਾਂ ਵੀ ਹੋਈਆਂ ਨੇ ਬਾਅਦ ਦੇ ਵਿੱਚ। ਪਰ ਬਿਲਕੁਲ ਤੁਹਾਡੀ ਜਿਹੜੀ ਗੱਲ ਹੈ ਸਹੀ ਆ ਕਿ ਜੇ ਅਸੀਂ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੀ ਕਰਨ ਲੱਗ ਜਾਈਏ, ਪਾਰਟੀਬਾਜ਼ੀ ਖਤਮ ਕਰਕੇ ਚੰਗੇ ਨੌਜਵਾਨ ਪੜ੍ਹੇ ਲਿਖੇ ਬਜ਼ੁਰਗ ਤਜਰਬੇਕਾਰ ਇਮਾਨਦਾਰ ਉਹ ਅਸੀਂ ਅੱਗੇ ਲਿਆਈਏ ਤਾਂ ਪਿੰਡਾਂ ਤੋਂ ਜੇ ਅਸੀਂ ਸੁਧਾਰ ਸ਼ੁਰੂ ਕਰੀਏ। ਦੇਖੋ ਮਸਲਾ ਇਹ ਹੈ ਕਿ ਰਾਜਨੀਤੀ 'ਚੋਂ ਗੰਦਲਾਪਣ ਤਦੇ ਹੀ ਸਾਫ਼ ਹੋਣਾ ਜੇ ਨਾਗਰਿਕ ਸਾਡੇ ਜਾਗਰੂਕ ਹੋਣਗੇ। ਤਾਂ ਸਭ ਤੋਂ ਵੱਡੀ ਇਕਾਈ ਜੇ ਆਪਾਂ ਦੇਖੀਏ ਲੋਕਤੰਤਰ ਦੇ ਵਿੱਚ ਮਹੱਤਵਪੂਰਨ ਇਕਾਈ ਜਿਹੜੀ ਸਮਾਜਿਕ ਪੱਖ ਤੋਂ ਆਪਾਂ ਮੰਨ ਸਕਦੇ ਹਾਂ, ਉਹ ਇੱਕ ਘਰ ਆ ਜਾਂ ਦੂਸਰਾ ਮੇਰੀ ਨਜ਼ਰ ਦੇ ਵਿੱਚ ਪਿੰਡ ਆ। ਤਾਂ ਉੱਥੋਂ ਜੇ ਕਿਤੇ ਕੰਮ ਸੂਤ ਆਉਣ ਲੱਗ ਜਾਵੇ ਤਾਂ ਮੇਰੇ ਖਿਆਲ ਦੇ ਨਾਲ ਕੋਈ ਰੀਸ ਨਹੀਂ। ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ। ਤੇ ਸਮਾਂ ਮਿੰਟੂ ਜੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਉਹ ਹੁਣ ਇੱਥੇ ਹੀ ਜਿਹੜਾ ਜੀ ਉਹ ਸਮਾਪਤ ਹੁੰਦਾ ਆ। ਤੇ ਮਿਲਾਂਗੇ ਜੀ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਜਿਹੜਾ ਜੀ ਕੱਲ੍ਹ ਨੂੰ ਇੱਕ ਵਾਰੀ ਫੇਰ। ਤੇ ਮਿੰਟੂ ਜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।